ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 12 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ, ਰੀਨਿਊਅਲਸ, ਨਵੀਆਂ ਐਪਲੀਕੇਸ਼ਨ ਦਾ ਵਕਤ ਚੱਲ ਰਿਹਾ ਆ। ਜੇ ਤੁਸੀਂ ਵੀ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ ਨਰਮਲ ਸਿੰਘ ਮਾਨ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੁਝ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ, ਉਹਨਾਂ ਦਾ ਜਿਹੜਾ ਆਉਣ ਵਾਲਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਦੇ ਵਿੱਚ ਕਿਹੜੇ ਲੋਕਾਂ ਨੂੰ ਅਪਾਇੰਟ ਕੀਤਾ ਹੈਗਾ ਤੇ ਉਹ ਆਪਾਂ ਤੁਹਾਡੇ ਨਾਲ ਜੇ ਸਾਂਝਾ ਕਰਦੇ ਜਾਈਏ। ਉਸ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹਨਾਂ ਦਾ ਹਾਰਡ ਲਾਈਨ ਸਟੈਂਡ ਹੈਗਾ, ਬਹੁਤ ਮਾਸ ਡਿਪੋਰਟੇਸ਼ਨ ਦਾ, ਬਾਰਡਰ ਸੀਲ ਦਾ, ਜਿਹੜੇ ਸੈਂਕਚੁਰੀ ਸਿਟੀਜ਼ ਜਾਂ ਸਟੇਟਸ ਆ ਉਹਨਾਂ ਨੂੰ ਲੈ ਕੇ, ਉਹ ਅੱਜ ਇੱਕ CNN ਨੇ ਕਾਫੀ ਵੱਡੀ ਰਿਪੋਰਟ ਛਾਪੀ ਆ, ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕ੍ਰਿਸਟੀ ਨੋਇਮ ਨੂੰ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਸੈਕਟਰੀ ਆ ਉਹ ਚੁਣਿਆ ਹੈਗਾ ਆ। ਨੋਇਮ ਜੋ ਆ, ਇਹ ਦੋ ਇਮੀਗ੍ਰੇਸ਼ਨ ਹਾਰਡ ਲਾਈਨਰ ਜਿਹੜੇ ਆਲਰੇਡੀ ਉਹਨਾਂ ਨੇ ਚੁਣੇ ਹੈਗੇ, ਸਟੀਫਨ ਮਿਲਰ ਤੇ ਟੌਮ ਹੋਰਮਨ, ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਉੱਤੇ ਇਹ ਸੈਕਟਰੀ ਹੋਣਗੇ। ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਇਹਦੀ ਸੈਕਟਰੀ ਦੀ ਪੋਜੀਸ਼ਨ ਜਿਹੜੀ ਕਾਫੀ ਤਗੜੀ ਹੈਗੀ ਆ। ਕਹਿੰਦੇ ਭਈ $60 ਬਿਲੀਅਨ ਦਾ ਬਜਟ ਆ, hundreds of thousands of EMPLOYEES ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੋਲ। ਨੋਇਮ ਪਹਿਲਾਂ ਸਾਊਥ ਨੂੰ ਰਿਪਰੈਜ਼ੈਂਟ ਕਰਦੇ ਸੀ ਤੇ ਹੁਣ US ਕਸਟਮ, ਉਹਨਾਂ ਦੇ ਗਵਰਨਰ ਨੇ ਹੁਣ ਗਵਰਨਰ, ਤੇ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਤੇ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਤੋਂ ਲੈ ਕੇ ਫੀਮਾ ਜਿਹੜੀ ਆ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਤੇ US ਸੀਕ੍ਰੇਟ ਸਰਵਿਸ, 4 ਡਿਪਾਰਟਮੈਂਟਸ ਆ ਉਹ ਇਹਨਾਂ ਦੇ ਅੰਡਰ ਹੋਣਗੀਆਂ। ਨੋਇਮ ਦਾ ਜਿਹੜਾ ਸਟੈਂਡ ਹੈਗਾ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਸਖਤ ਹੈਗਾ। ਹਾਲਾਂਕਿ ਉਹ ਜਿਸ ਸਟੇਟ ਤੋਂ ਆਉਂਦੇ, ਸਾਊਥ ਡਕੋਟਾ ਤੋਂ, ਉੱਥੇ ਬਹੁਤ ਸਾਰੇ ਇੰਡੀਜੀਨੀਅਸ ਟ੍ਰਾਈਬਸ ਰਹਿੰਦੇ ਆ, ਉਹਨਾਂ ਨੂੰ ਲੈ ਕੇ ਵੀ ਉਹਨਾਂ ਦੇ ਜਿਹੜੇ ਆ ਉਹ ਕਾਫੀ ਜਿਹੜੇ ਬਿਆਨ ਆ ਸਖਤ ਆਉਂਦੇ ਰਹਿੰਦੇ ਆ ਵੀ ਜਿਹੜੇ ਇੰਡੀਜੀਨੀਅਸ ਟ੍ਰਾਈਬ ਆ ਉਹ ਸਿਰਫ ਫੋਕਸ ਕਰਦੇ ਆ ਮਨੀ ਲੈਣ ਦੇ ਲਈ ਡਰੱਗ ਕਾਰਟੇਲ ਤੋਂ ਤੇ ਉਹਨਾਂ ਦੇ ਬੱਚਿਆਂ ਦੇ ਲਈ। ਉਹਨਾਂ ਨੂੰ ਫੋਕਸ ਜਿਹੜਾ ਆ ਉਹ ਉਹਨਾਂ ਦੀ ਪੜ੍ਹਾਈ ਵੱਲ ਜਾਂ ਹੋਰ ਇਸ਼ੂਜ਼ ਵੱਲ ਨਹੀਂ ਜਾਂਦਾ। ਬਹੁਤ ਲੰਮੇ ਸਮੇਂ ਤੋਂ ਨੋਇਮ ਲਾਇਲਿਸਟ ਹੈਗੇ ਆ ਟਰੰਪ ਉਹਨਾਂ ਦੀ। 2019 ਦੇ ਵਿੱਚ ਜਦੋਂ ਉਹਨਾਂ ਨੇ ਆਫਿਸ ਲਿਆ ਸੀ ਗਵਰਨਰ ਦਾ, ਉਸ ਟਾਈਮ ਤੋਂ ਹੀ ਉਹਨਾਂ ਦਾ ਜਿਹੜਾ ਸਟੈਂਡ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਸੀ। 2024 ਦੇ ਵਿੱਚ ਹੁਣ ਜਦੋਂ ਰਨ ਹੋਈ ਆ, ਟਰੰਪ ਉਹਨਾਂ ਨੇ ਆਪਣੀ ਇਲੈਕਸ਼ਨ ਸ਼ੁਰੂ ਕੀਤੀ ਆ, ਉਹਦੇ ਵੀ ਪਹਿਲਿਆਂ ਦੇ ਵਿੱਚ ਉਹ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਸਪੋਰਟ ਕਰਨ ਦੇ ਲਈ, ਤੇ ਬਹੁਤ ਸਟੌਂਚ ਐਲਾਈ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ। ਤੇ ਅਟਲਾਂਟਿਕ ਨੇ ਰਿਪੋਰਟ ਕੀਤਾ ਆ ਵੀ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਉਹਨਾਂ ਨੇ ਬਰੀਫਿੰਗ ਸ਼ੁਰੂ ਕਰ ਦਿੱਤੀ ਹੈਗੀ ਆ ਕਿਸ ਹਿਸਾਬ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਕੰਟਰੋਲ ਕਰਨਗੇ। ਜੀ ਬਿਲਕੁਲ। ਸੋ ਫਾਰ ਜੇ ਟਰੰਪ ਹੁਣਾਂ ਦੀਆਂ ਪਿਕਸ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰੀਏ ਤਾਂ ਉਹਨਾਂ ਨੇ ਕਿੰਨਾ ਨੂੰ ਜਿਹੜਾ ਉਹ ਚੁਣਿਆ ਆ। ਇੱਕ ਇਹਦੇ ਵਿੱਚ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਕਹਿ ਦਈਏ, ਜਿਹੜੇ
ਕਈ ਵਾਰੀ ਨਾ ਜਦੋਂ ਵਿਰੋਧੀ ਧਿਰ ਦੇ ਵਿੱਚ ਕੋਈ ਹੁੰਦਾ ਹੈ ਤੇ ਜਾਂ ਜਿੱਦਾਂ ਹੁਣ ਕਮਲਾ ਹੈਰਿਸ ਸੀ, ਉਹਦੇ ਉਲਟ ਵੀ ਕਈ ਜਣੇ ਏਦਾਂ ਕਹੀ ਜਾਂਦੇ ਵੀ ਜਨਾਨੀ ਕਰਕੇ ਏਦਾਂ ਨਹੀਂ ਆ। ਜੇ ਤੁਸੀਂ ਜੀ, ਹੁਣ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇਖੋ, ਉਹਨਾਂ ਨੇ ਬਹੁਤ ਸਾਰੀਆਂ ਜਨਾਨੀਆਂ ਨੂੰ ਜਿਹੜੀ ਉਹ ਜੀ। ਜਗ੍ਹਾ ਦਿੱਤੀ ਆ। ਸੋ ਇਹ ਟੌਪ ਦੀਆਂ ਪੋਜੀਸ਼ਨ ਤੇ ਹਾਂ, ਆ। ਟੌਪ ਦੀਆਂ ਪੋਜੀਸ਼ਨ ਦੇ ਵਿੱਚ ਚੀਫ ਆਫ ਸਟਾਫ ਉਹਨੇ ਆਪਣਾ ਮੇਨ ਜਿਹੜੀ ਪਹਿਲੀ ਵਾਰੀ ਮੇਨ ਬੀਬੀ ਅਮਰੀਕਾ ਦੇ ਹਿਸਟਰੀ 'ਚ ਹਾਂਜੀ, ਹੋਈ ਹੈ। ਹਿਸਟਰੀ ਦੇ ਯਾ ਵਿੱਚ ਹੋਈ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਨਾ ਮਨ ਦੇ ਵਿੱਚੋਂ ਕੱਢ ਦੇਣਾ ਚਾਹੀਦਾ। ਕਈ ਵਾਰੀ ਇਹ ਕਹਿ ਦਿੰਦੇ ਵੀ ਉਹ ਚੀਜ਼ਾਂ ਜਿਹੜੀਆਂ ਨਹੀਂ ਹੋ ਸਕਦੀਆਂ, ਉਹ ਚੰਗੀ ਕੈਂਡੀਡੇਟ ਨਹੀਂ ਸੀ, ਉਹ ਹਾਰ ਗਈ। ਹੈਲਰੀ ਕਲਿੰਟਨ ਵੇਲੇ ਵੀ ਏਦਾਂ ਹੋਇਆ। ਹੁਣ ਕ੍ਰਿਸਟੀ ਨਿਯੋਮ ਆ, ਇਹ ਵੀ ਇੱਕ ਔਰਤ ਆ ਤੇ ਇਸਨੂੰ ਦੇਖੋ ਟੌਪ ਦੀ ਪੋਜੀਸ਼ਨ ਜਿਹੜੀ ਉਹ ਮਿਲਣ ਜਾ ਰਹੀ ਹੈਗੀ ਆ। ਸੋ ਉਸ ਤੋਂ ਬਿਨਾਂ ਜਿਹੜਾ ਉਹਨਾਂ ਨੇ ਜੋ ਯੂਐਨ ਦੀ ਸੈਕਟਰੀ ਲਈ ਐਂਬੈਸਡਰ ਆ, ਜੀ, ਯੂਐਨ ਨੂੰ ਜਿਹੜੀ ਐਂਬੈਸਡਰ ਘੱਲਣੀ ਆ, ਉਹ ਵੀ ਉਹਨਾਂ ਨੇ ਇੱਕ ਔਰਤ ਨੂੰ ਜਿਹੜਾ ਉਹ ਚੁਣਿਆ ਹੈਗਾ ਆ। ਸੋ ਓਵਰਆਲ ਪਿਕਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਨਜ਼ਰ ਮਾਰੀਏ, ਟੌਮ ਹੋਮਨ ਦਾ ਤੁਸੀਂ ਨਾਂ ਲਿਆ, ਸਟੀਵਨ ਮਿਲਰ ਦਾ ਨਾਮ ਜਿਹੜਾ ਉਹ ਲਿਆ। ਨਾਲ ਦੇ ਨਾਲ ਜਿਹੜੀ ਆਵਾਜ਼ ਜਿਹੜੀ ਆ ਰਹੀ ਹੈ, ਸੁਣਨ ਚ ਆ ਰਹੀ ਹੈ, ਜਿਹੜੇ ਫਲੋਰੀਡਾ ਦੇ ਮਾਰਕੋ ਰੂਬੀਓ ਆ, ਉਹਨਾਂ ਨੂੰ ਸੈਕਟਰੀ ਆਫ ਸਟੇਟ ਦੇ ਵਜੋਂ ਜਿਹੜਾ ਉਹ ਪਿਕ ਕੀਤਾ ਜਾ ਰਿਹਾ ਹੈਗਾ ਆ। ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਫੈਡਰਲ ਲੈਵਲ ਦੇ ਉੱਤੇ ਉਹ ਬੰਦ ਕਰਨ ਦੇ ਬਾਰੇ ਚਰਚਾ ਜਿਹੜੀ ਉਹਨਾਂ ਨੇ ਕਰ ਰਹੇ ਆ। ਉਹ ਕਹਿੰਦੇ ਵੀ ਸਟੇਟਸ ਨੂੰ ਅਸੀਂ ਜਿਹੜੇ ਇਹ ਸਾਰੇ ਅਧਿਕਾਰ ਆ ਉੱਥੇ ਤੱਕ ਪਹੁੰਚਾ ਦੇਣੇ ਹੈਗੇ ਆ। ਸੋ ਈਲਨ ਮਸਕ, ਰੋਬਰਟ ਕੈਨੇਡੀ ਜੂਨੀਅਰ, ਇਹਨਾਂ ਦੇ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਉਹ ਰੋਲ ਹੋਣ ਜਾ ਰਹੇ ਹੈਗੇ ਆ। ਕੱਲ ਫਲੋਰੀਡਾ ਦੇ ਜਿਹੜੇ ਮਾਈਕ ਵਾਲਟਸ ਆ, ਉਹਨਾਂ ਨੂੰ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਐਡਵਾਈਜ਼ਰ ਦੇ ਤੌਰ ਦੇ ਉੱਤੇ ਜਿਹੜਾ ਉਹ ਰੱਖਿਆ। ਨਿਊਯਾਰਕ ਦੇ ਜਿਹੜੇ ਕਾਂਗਰਸਮੈਨ ਲੀ ਜ਼ੈਲਡਨ ਆ, ਉਹਨਾਂ ਨੂੰ ਉਹਨਾਂ ਨੇ EPA ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ, ਉਸ ਦੇ ਲਈ ਜਿਹੜਾ ਆ ਉਹ ਚੁਣਿਆ ਹੈਗਾ ਆ। ਸੋ ਡਿਪਟੀ ਚੀਫ ਆਫ ਸਟਾਫ ਫਾਰ ਪਾਲਿਸੀ ਸਟੀਫਨ ਮਿਲਰ, ਅੰਬੈਸਡਰ ਟੂ ਜਿਹੜੇ UN ਨੇ LC ਸਟੈਫਨਿਕ, ਬਾਰਡਰ ਜ਼ਾਰ ਟੌਮ ਹੋਮਨ, EPA ਲੀਡ ਲੀ ਜ਼ੈਲਡਨ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਟਸ, ਮਾਰਕੋ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ, ਕ੍ਰਿਸਟੀ ਨਿਯੋਮ ਹੋਮਲੈਂਡ ਸਿਕਿਉਰਿਟੀ ਆਫ ਸੈਕਟਰੀ ਜਿਹੜੇ ਆ ਉਹ ਉਹਨਾਂ ਨੇ ਰੱਖੀਆਂ ਆ। ਕੈਬਨਿਟ ਦੇ ਵਿੱਚ ਇਸ ਤੋਂ ਇਲਾਵਾ ਸੈਕਟਰੀ ਆਫ ਸਟੇਟ, ਡਿਫੈਂਸ, ਅਟਾਰਨੀ ਜਨਰਲ, ਸੈਕਟਰੀ ਆਫ ਇੰਟੀਰੀਅਰ, ਐਗਰੀਕਲਚਰ, ਕਾਮਰਸ, ਲੇਬਰ, ਹੈਲਥ ਐਂਡ ਹਿਊਮਨ ਸਰਵਿਸਿਜ਼, ਟਰਾਂਸਪੋਰਟੇਸ਼ਨ, ਐਨਰਜੀ, ਐਜੂਕੇਸ਼ਨ, ਵੈਟਰਨ ਅਫੇਅਰ, ਹੋਮਲੈਂਡ ਸਿਕਿਉਰਿਟੀ, ਹੱਡ ਤੇ ਟ੍ਰੈਜਰੀ, ਇਹ ਜਿਹੜੇ ਅਜੇ ਅਹੁਦੇ ਖਾਲੀ ਪਏ ਆ। ਅਟਾਰਨੀ ਜਨਰਲ ਦੇ ਲਈ ਕਈ ਜਿਹੜੇ ਨਾਮ ਆ ਉਹ ਸਾਹਮਣੇ ਆ ਰਹੇ ਆ, ਜਿਨ੍ਹਾਂ ਦੇ ਵਿੱਚੋਂ ਜਿਹੜੇ ਟਰੰਪ ਲਾਇਲਿਸਟ ਦੇ ਨਾਲ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰਿਸ ਥਾਮਸ ਨੇ, ਉਹਨਾਂ ਦਾ ਇੱਕ ਬਹੁਤ ਖਾਸ ਮਿੱਤਰ, ਉਸ ਦਾ ਵੀ ਨਾਮ ਜਿਹੜਾ ਉਹ ਆ ਰਿਹਾ ਆ। JD ਵੈਂਸ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਵੀ ਇਸ ਵਾਰ ਜਿਹੜੇ ਅਟਾਰਨੀ ਜਨਰਲ ਦਾ ਅਹੁਦਾ ਆ ਉਹ ਬਹੁਤ ਹੀ ਅਹਿਮ ਰਹਿਣ ਵਾਲਾ ਆ। ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਕਹਿੰਦੇ ਅਸੀਂ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਆ ਉਹ ਕਰਨ ਜਾ ਰਹੇ ਹੈਗੇ ਆ। ਸੋ ਕੱਲ ਜਿਹੜਾ ਟੌਮ ਹੋਮਨ ਨੇ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਵੀ ਭਾਈ ਬੈਗ ਆਪਣੇ ਪੈਕ ਕਰਕੇ ਰੱਖੋ, ਕਈ ਸਾਨੂੰ ਵੀ ਕਹਿਣ ਲੱਗੇ ਵੀ ਤੁਸੀਂ ਵੀ ਕਰ ਲਓ। ਚਲੋ ਕੋਈ ਨਹੀਂ ਜੀ, ਸਿੰਘਾਂ ਦੇ ਬੈਗ ਪੈਕ ਹੀ ਰਹਿੰਦੇ ਆ, ਏਡੀ ਕੋਈ ਖਾਸ ਜਿਹੜੀ ਇਸ ਦੇ ਵਿੱਚ ਗੱਲ ਨਹੀਂ ਹੈਗੀ। ਤੇ ਬਾਕੀ ਜਿਹਨੂੰ ਡਰ ਹੁੰਦਾ ਆ, ਜਿਹੜੇ ਇਹ ਕਹਿੰਦੇ ਆ ਵੀ ਸਾਨੂੰ ਡਰਾਓ ਨਾ ਜਾਂ ਏਦਾਂ ਨਾ ਕਹੋ, ਇਹ ਰਿਐਲਿਟੀ ਆ, ਇਹਦੇ ਲਈ ਰੈਡੀ ਹੋ ਜਾਓ ਅਗਲੇ 4 ਸਾਲਾਂ ਦੇ ਲਈ। ਮੇਰੇ ਕਹਿਣ ਦੇ ਨਾਲ, ਹਰਜੋਤ ਭਾਜੀ ਦੇ ਕਹਿਣ ਦੇ ਨਾਲ ਜਾਂ ਕਿਸੇ ਦੇ ਹੋਰ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਣਾ। ਜੋ ਉਸ ਪ੍ਰਸ਼ਾਸਨ ਨੇ ਤਿਆਰੀਆਂ ਵਿੱਢੀਆਂ ਪਈਆਂ ਆ, ਉਹਦੇ ਲਈ ਤੁਹਾਨੂੰ ਜਿਹੜਾ ਉਹ ਰੈਡੀ ਹੋਣ ਦੇ ਲਈ ਜਿਹੜਾ ਉਹ ਤੁਸੀਂ ਆਪਣੇ ਆਪ ਨੂੰ ਤਿਆਰ ਜਿਹੜਾ ਉਹ ਕਰ ਲਓ। ਵਰਕ ਸਾਈਡ ਦੇ ਉੱਤੇ ਛਾਪੇਮਾਰੀ ਦੀ ਜਿਹੜੀ ਉਹ ਗੱਲ ਆ, ਇੱਕ ਵਾਰੀ ਹਰਜੋਤ ਸਿੰਘ ਜੀ ਗੱਲ ਯਾਦ ਆ ਗਈ ਆ। ਬੇ ਏਰੀਆ ਦੇ ਇੱਕ ਰੈਸਟੋਰੈਂਟ ਦੇ ਵਿੱਚ ਕਿਚਨ ਦੇ ਵਿੱਚ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਕੰਮ ਕਰ ਰਹੇ ਸੀ, ਜਿਨ੍ਹਾਂ 'ਚ ਕਈਆਂ ਕੋਲ ਕਾਗਜ਼ ਹੋਣਗੇ, ਕਈਆਂ ਕੋਲ ਨਹੀਂ ਵੀ ਜਿਹੜੇ ਹੋਣਗੇ ਸੀ। ਕੁਦਰਤੀ ਉੱਥੇ ਇੱਕ ਪੁਲਿਸ ਵਾਲਾ ਕਹਿ ਲਓ ਵੀ ਰੋਟੀ ਪਾਣੀ ਖਾਣ ਦੇ ਲਈ ਆ ਗਿਆ, ਤੇ ਜਦੋਂ ਰਜਿਸਟਰ ਦੇ ਉੱਤੇ ਆਇਆ ਕਿਸੇ ਨੇ ਰੌਲਾ ਪਾਤਾ, ਉਹ ਛਾਪਾ ਪੈ ਗਿਆ। ਸਾਰੇ ਜਿਹੜੇ ਕਿਚਨ ਦੇ ਵਿੱਚੋਂ ਛੱਡ ਕੇ ਜਿਹੜੇ ਉਹ ਭੱਜ ਗਏ ਸੀਗੇ। ਸੋ ਇਦਾਂ ਦੀਆਂ ਚੀਜ਼ਾਂ ਆਪਾਂ ਦੇਖੀਆਂ, ਆਪਾਂ ਇਹ ਵੀ ਦੇਖਿਆ ਆ ਵੀ ਵਰਕ ਸਾਈਡ ਦੇ ਉੱਤੇ ਪਹਿਲਾਂ ਵੀ ਛਾਪੇਮਾਰੀਆਂ ਹੁੰਦੀਆਂ ਰਹੀਆਂ। ਇਸ ਪ੍ਰਸ਼ਾਸਨ ਦੇ ਵਿੱਚ ਜਿਹੜਾ ਇੱਕ ਫਾਰਮ ਹੁੰਦਾ, ਆਈ ਥਿੰਕ I-10 ਜਾਂ ਕਿਹੜਾ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ, ਜਿਹਦੇ ਵਿੱਚ ਤੁਹਾਨੂੰ ਆਪਣੇ EMPLOYEE ਦੀ ਸਾਰੀ ਇਨਫੋਰਮੇਸ਼ਨ ਦੇਣੀ ਪੈਂਦੀ, ਉਹਦੀ ਕੋਈ ਚਰਚਾ ਨਹੀਂ ਸੀ ਸੁਣੀ। ਪਰ 4 ਸਾਲ ਪਿੱਛੇ ਚਲੇ ਜਾਓ ਤਾਂ ਉਹ ਜਿਹੜੀ ਚਰਚਾ ਆਪਾਂ ਬਹੁਤ ਜ਼ਿਆਦਾ ਸੁਣੀ ਸੀਗੀ ਵੀ ਉਦੋਂ ਉਹਨਾਂ ਨੇ ਕਿੱਦਾਂ ਜਿਹੜਾ ਦੇਖਿਆ ਵੀ ਕਿਹੜੇ EMPLOYEE ਤੁਸੀਂ ਰੱਖੇ ਆ, ਉਹਨਾਂ ਦਾ ਲੀਗਲ ਸਟੇਟਸ ਕੀ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ, ਬਾਕੀ ਘਬਰਾਉਣ ਦੇ ਨਾਲ ਕੁਝ ਨਹੀਂ ਹੋਣਾ। ਜਿਹੜੇ ਆਲਰੇਡੀ ਇਨ ਪ੍ਰੋਸੈਸ ਹੈਗੇ ਆ, ਉਹ ਆਪਣੇ ਪੇਪਰ ਵਰਕ ਦੇ ਉੱਤੇ ਤੁਸੀਂ ਭਾਈ ਧਿਆਨ ਰੱਖੋ, ਪੇਪਰ ਵਰਕ ਪੂਰਾ ਟਿਚ ਕਰਕੇ ਰੱਖੋ, ਤਾਂ ਜੋ ਕੋਈ ਗੁੰਜਾਇਸ਼ ਜਿਹੜੀ ਆ ਉਹ ਨਾ ਉਸ ਦੇ ਵਿੱਚ ਰਹਿ ਜਾਵੇ, ਤਾਂ ਜੋ ਜਿਹੜਾ EMPLOYER ਆ ਤੇ ਚਾਹੇ ਜਿਹੜਾ ਕੋਈ EMPLOYEE ਆ,
ਉਹਨਾਂ ਨੂੰ ਬਾਅਦ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜੀ ਹਰਜੋਤ ਸਿੰਘ ਜੀ। ਅੱਜ CNN, ਵਾਸ਼ਿੰਗਟਨ ਪੋਸਟ, ਇਹਨਾਂ ਸਾਰਿਆਂ ਨੇ ਕਾਫੀ ਜ਼ਿਆਦਾ ਜਿਹੜੀਆਂ ਸਟੋਰੀਜ਼ ਆ ਰਨ ਕੀਤੀਆਂ ਹੈਗੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ, ਕਿਉਂਕਿ ਤੁਸੀਂ ਸਾਡੇ ਸਾਰੇ ਸ਼ੋਅ ਸੁਣੇ ਹੀ ਆ ਪਿਛਲੇ ਸਮੇਂ ਦੇ ਦੌਰਾਨ। ਜਦੋਂ ਤੋਂ ਹੀ ਪ੍ਰਾਇਮਰੀ ਸ਼ੁਰੂ ਹੋਈਆਂ ਸੀ ਆਪਾਂ ਦੱਸਦੇ ਰਹੇ ਵੀ ਅਮਰੀਕਾ ਦੇ ਵਿੱਚ ਨੰਬਰ 1 ਮੁੱਦਾ ਜਿਹੜਾ ਆ ਇਮੀਗ੍ਰੇਸ਼ਨ, ਕ੍ਰਾਈਮ, ਇਨਫਲੇਸ਼ਨ, ਇਹ ਮੁੱਦੇ ਆ। ਇਹਨਾਂ ਕਰਕੇ ਹੀ ਜਿਹੜੇ ਆ ਡੈਮੋਕ੍ਰੇਟ ਹਾਰੇ ਹੈਗੇ ਆ। ਹੁਣ ਇਹ ਕਲੀਅਰ ਵੀ ਹੋ ਗਿਆ। ਇਸ ਹਿਸਾਬ ਦੇ ਨਾਲ ਕਿੰਨੀਆਂ ਕਾਉਂਟੀਜ਼, ਕੈਲੀਫੋਰਨੀਆ ਦੀਆਂ 8 ਕਾਉਂਟੀਜ਼ ਬਲੂ ਤੋਂ ਰੈੱਡ ਹੋ ਗਈਆਂ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨੇ ਲੋਕ ਅਪਸੈਟ ਸੀਗੇ। ਕਹਿੰਦੇ ਵੀ ਮਾਈਗ੍ਰੈਂਟਸ ਬਹੁਤ ਸਾਰੇ ਹਜੇ ਵੀ ਬਾਰਡਰ ਦੇ ਉੱਤੇ ਬੈਠੇ ਆ, ਪਰ ਉਹ ਫੀਲਿੰਗ ਡਾਊਨ ਕਰ ਰਹੇ ਹੈਗੇ ਆ ਟਰੰਪ ਹੋਣਾ ਦੇ ਜਿੱਤਣ ਤੋਂ, ਵੀ ਪਤਾ ਨਹੀਂ ਸਾਡਾ ਕੀ ਬਣਨਾ ਹੈਗਾ। ਟੈਲੀਗ੍ਰਾਫ ਨਿਊਜ਼ਪੇਪਰ ਨੇ ਰਿਪੋਰਟ ਕੀਤਾ ਵੀ 850 ਦੇ ਕਰੀਬ ਮਾਈਗ੍ਰੈਂਟਸ ਸਪੈਂਡਾ ਡੇ ਵਿਡਾ ਸ਼ੈਲਟਰ ਨਾਰਦਰਨ ਮੈਕਸੀਕੋ ਸਿਟੀ ਦੇ ਉੱਤੇ ਹੈਗੇ ਆ, ਜਿਹੜੇ ਕਿ ਮੈਕੈਲਨ ਟੈਕਸਸ ਦਾ ਬਾਰਡਰ ਆ। ਉਹਨਾਂ ਨੇ CBP-1 ਐਪ ਜਿਹੜੀ ਆ ਉਹ ਯੂਜ਼ ਕੀਤੀ ਹੈਗੀ ਆ, ਯੂਜ਼ ਕਰਨ ਦੇ ਲਈ ਅਪਾਇੰਟਮੈਂਟ ਜਿਹੜੀਆਂ ਬਣਾਈ ਹੈਗੀ ਆ, ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹ ਐਂਟਰ ਹੋਣਗੇ ਉਹਨਾਂ ਦੀ ਜਿਹੜੀ ਕੀ ਸਿਚੁਏਸ਼ਨ ਹੋਊਗੀ। ਵਨ ਆਫ ਦਾ ਟਰੰਪਸ ਟੌਪ ਇਲੈਕਸ਼ਨ ਪ੍ਰੋਮਿਸ ਇਹ ਸੀ ਵੀ ਮੈਂ ਜਿਹੜਾ ਬਾਰਡਰ ਆ ਉਹ ਬੰਦ ਕਰਨਾ ਆ, ਤੇ ਇਹ ਪਹਿਲਾ। ਤੇ ਦੂਸਰਾ, ਲਾਂਚ ਦਾ ਲਾਰਜੈਸਟ ਡਿਪੋਰਟੇਸ਼ਨ ਆਪਰੇਸ਼ਨ ਇਨ ਦਾ ਹਿਸਟਰੀ ਆਫ ਯੂਨਾਈਟਿਡ ਸਟੇਟਸ। US ਦੀ ਹਿਸਟਰੀ ਸਭ ਤੋਂ ਜ਼ਿਆਦਾ ਜਿਹੜੀ ਡਿਪੋਰਟੇਸ਼ਨ ਹੋਊਗੀ। ਥਾਮਸ ਹੋਮਨ ਨੂੰ ਉਹਨਾਂ ਨੇ ਆਲਰੇਡੀ ਇਲੈਕਟ ਕਰ ਰਿਹਾ, ਜਿਹਦਾ ਰੈਕੋਰਡ 35-40 ਸਾਲਾਂ ਦਾ ਐਜ਼ ਏ ਪੁਲਿਸ ਆਫੀਸਰ, ਆਈਸ ਦਾ ਡਾਇਰੈਕਟਰ, ਤੇ ਹੁਣ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦਾ ਐਕਟਿੰਗ ਡਾਇਰੈਕਟਰ ਉਹਨਾਂ ਨੂੰ ਜਿਹੜਾ ਉਹ ਚੁਣਿਆ ਹੈਗਾ ਆ। ਇਲੀਗਲ ਬਾਰਡਰਿੰਗ ਕ੍ਰਾਸਿੰਗ ਇੱਕ ਟਾਈਮ ਦੇ ਉੱਤੇ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਸੀ 3 ਮਿਲੀਅਨ ਦੇ ਕਰੀਬ ਪਹੁੰਚ ਗਈ ਸੀ। ਹੋਮਲੈਂਡ ਸਿਕਿਉਰਿਟੀ ਦਾ ਵੈਬਸਾਈਟ ਇਹ ਦੱਸਦਾ ਹੈਗਾ ਆ। ਕਹਿੰਦੇ ਵੀ 10.8 ਮਿਲੀਅਨ ਇਲੀਗਲ ਐਨਕਾਊਂਟਰਸ ਹੋਏ ਆ 2021 ਤੋਂ ਲੈ ਕੇ ਹੁਣ ਤੱਕ, 3 ਸਾਲਾਂ ਦੇ ਵਿੱਚ। ਸੋ ਸਿਚੁਏਸ਼ਨ ਕਾਫੀ ਬੈਡ ਹੈਗੀ ਆ। ਈਵਨ ਨਿਊਯਾਰਕ ਸਟੇਟ ਵਰਗਿਆਂ ਨੇ ਹੁਣ, ਜਿੱਥੇ ਉਹ ਕਾਰਡ ਵੀ ਦਿੰਦੇ ਸੀ ਜਿਹੜੇ ਲੋਕ ਅਨਡਾਕੂਮੈਂਟਡ ਹੁੰਦੇ ਸੀ ਸਪੋਰਟ ਕਰਨ ਦੇ ਲਈ, ਉਹਨਾਂ ਨੇ ਉੱਥੋਂ ਬੱਸਾਂ ਭਰ ਕੇ ਜਿਹੜੇ ਆ ਟੈਕਸਸ ਨੂੰ ਤੋਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਕੱਲ ਦੀਆਂ ਜੇ ਤੁਸੀਂ ਖਬਰਾਂ ਦੇਖੋਗੇ ਤੇ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਲੋਕ ਜਿਹੜੇ ਆ ਉਹਨੇ ਇਕੱਠੇ ਕੀਤੇ ਹੋ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਭਈ ਆਲਰੇਡੀ ਪ੍ਰਿਪੇਅਰ ਹੋ ਰਿਹਾ। ਜਿਹੜੀਆਂ 3 ਸਖਤ ਪੋਜੀਸ਼ਨਸ ਉਹਨਾਂ ਨੇ 3 ਸਖਤ ਬੰਦਿਆਂ ਨੂੰ ਚੁਣਿਆ ਹੈਗਾ। ਸਟੀਫਨ ਮਿਲਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਸਪੀਚ ਰਾਈਟਰ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਦਾ ਕੈਂਪੇਨ ਦਾ ਐਡਵਾਈਜ਼ਰ ਵੀ ਸੀ। ਉਹਨਾਂ ਨੇ ਜਿਹੜੀਆਂ ਖਾਸ ਕਰਕੇ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਪਹਿਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਤਿਆਰ ਕੀਤੀਆਂ ਸੀ, ਜਿਹਦੇ ਵਿੱਚ ਮੁਸਲਿਮ ਮੈਜੋਰਟੀ ਕੰਟਰੀਜ਼ ਤੋਂ ਟਰੈਵਲ ਦਾ ਬੈਨ ਵੀ ਸੀ। ਤੁਹਾਨੂੰ ਪਤਾ ਹੋਣਾ ਵੀ ਈਵਨ ਇਰਾਨ ਵਰਗੇ ਮੁਲਕ ਤੋਂ ਲੋਕ ਘਰਾਂ ਨੂੰ ਗਏ ਹੋ ਸੀ, ਤੇ ਜਦੋਂ ਇਹਨਾਂ ਨੇ ਚਾਰਜ ਲਿਆ ਇੱਕਦਮ ਜਦੋਂ ਅਨਾਉਂਸ ਕੀਤਾ ਸੀ, ਤੇ ਉਸ ਟਾਈਮ ਤੇ ਈਵਨ ਗ੍ਰੀਨ ਕਾਰਡ ਹੋਲਡਰ ਲੋਕ ਜਿਹੜੇ ਆ ਉਹ ਵੀ ਨਹੀਂ ਚੜ੍ਹਨ ਦਿੱਤੇ ਸੀ। ਸੋ ਬਹੁਤ ਸਾਰੇ ਲੋਕਾਂ ਦੇ ਜਿਹੜੇ ਬਿਜ਼ਨੈਸਸ ਆ, ਕਿਸੇ ਦਾ ਬਿਜ਼ਨਸ ਸੀ, ਕਿਸੇ ਦੀ ਫੈਮਿਲੀ, ਉਹ ਮੈਸ ਅਪ ਵੀ ਹੋਏ ਸੀ ਰਾਤੋਂ ਰਾਤ ਫਰਕ ਪੈ ਜੀ, ਰਾਤੋਂ ਰਾਤ। ਸੋ ਇਹ ਉਹ ਬੰਦਾ ਜਿਹੜਾ ਆ ਉਹ ਸਟੀਫਨ ਮਿਲਰ, ਉਹਨਾਂ ਨੂੰ ਜਿਹੜਾ ਸੈਕੰਡ ਪੋਜੀਸ਼ਨ ਚੀਫ ਆਫ ਸਟਾਫ ਦੇ ਵਿੱਚ ਉਹਨਾਂ ਨੇ ਚੁਣਨ ਜਾ ਰਹੇ ਹੈਗੇ ਆ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਜਿਸ ਹਿਸਾਬ ਨਾਲ ਆਪਾਂ ਬਾਰ-ਬਾਰ ਦੱਸਦੇ ਰਹੇ ਆ ਕਿ US ਮੈਕਸੀਕੋ ਬਾਰਡਰ ਕਹਿੰਦੇ ਕਲੋਜ਼ ਹੋਣਾ ਚਾਹੀਦਾ, ਡਿਪੋਰਟੇਸ਼ਨ ਸਭ ਤੋਂ ਜ਼ਿਆਦਾ ਹੋਊਗੀ। ਕਹਿੰਦੇ ਭਈ ਐਜ਼ਨਹਾਵਰ ਜਿਹੜਾ ਪ੍ਰੈਜ਼ੀਡੈਂਟ ਹੋਏ ਆ, ਉਹਨਾਂ ਦੇ ਟਾਈਮ ਦੇ ਉੱਤੇ ਮਿਲਟਰੀ ਯੂਜ਼ ਕੀਤੀ ਗਈ ਸੀ, ਰਾਉਂਡ ਅਪ ਤੇ ਰਿਮੂਵ ਮਾਈਗ੍ਰੈਂਟ ਵਰਕਰਸ, ਤੇ ਉਹਨਾਂ ਨੂੰ ਡੇਂਜਰਸ ਕੰਡੀਸ਼ਨਸ ਦੇ ਵਿੱਚ ਟਰਾਂਸਪੋਰਟ ਕੀਤਾ ਗਿਆ ਸੀ, ਜਿਹਦੇ ਵਿੱਚ ਕਈਆਂ ਦੀਆਂ ਮੌਤਾਂ ਵੀ ਹੋਈਆਂ ਸੀ। ਸੋ ਇਦਾਂ ਦੀ ਸਿਚੁਏਸ਼ਨ ਰਹੀ ਹੈਗੀ ਆ। ਹਾਲਾਂਕਿ ਬਹੁਤ ਹਾਰਡ ਆ ਇਸ ਟਾਈਮ ਦੇ ਉੱਤੇ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਕੋਆਪਰੇਟ ਨਹੀਂ ਕਰਦੀਆਂ, ਪਰ ਉਹ ਕੋਆਪਰੇਟ ਉੱਥੋਂ ਤੱਕ ਹੀ ਜਿਹੜਾ ਉਹਨਾਂ ਦਾ ਹੈਗਾ ਆ। ਜਿਹੜੀਆਂ ਸਟੇਟਸ ਅਨਾਉਂਸ ਜਿਨ੍ਹਾਂ ਨੇ ਕੀਤਾ ਹੋਇਆ ਹੈਗਾ, ਆਪਾਂ ਸੈਂਚੁਰੀ ਸਿਟੀਜ਼ ਆ ਜਾਂ ਸੈਂਚੁਰੀ ਸਟੇਟਸ ਆ, ਤੇ ਸਾਡੇ ਜਿਹੜੇ ਪੁਲਿਸ ਆਫੀਸਰਸ ਆ ਉਹ ਇਮੀਗ੍ਰੇਸ਼ਨ ਦੇ ਨਾਲ ਕੋਆਪਰੇਸ਼ਨ ਨਹੀਂ ਕਰਨਗੇ। ਪਰ ਜੇ ਇਮੀਗ੍ਰੇਸ਼ਨ ਵਾਲੇ ਆ ਜਾਂਦੇ ਆ, ਉਹ ਆਪਣੇ ਲੈਵਲ ਦੇ ਉੱਤੇ ਸਟੇਟ ਰੋਕ ਨਹੀਂ ਸਕਦੀ, ਕਿਉਂਕਿ ਉਹ ਫੈਡਰਲ ਗਵਰਨਮੈਂਟ ਦੇ EMPLOYE ਆ। ਤੇ ਉਹ ਕਿਉਂਕਿ ਫੈਡਰਲ ਗਵਰਨਮੈਂਟ ਦੇ EMPLOYE ਆ, ਸੋ ਉਹਨਾਂ ਦਾ ਜਿਹੜਾ ਰੋਲ ਆ ਉਹ ਸਟੇਟ ਤੋਂ ਉੱਪਰ ਹੈਗਾ ਆ। ਸੋ ਜਿਹੜੀ ਇਹਦੇ ਬਾਰੇ ਆਪਾਂ ਜ਼ਰੂਰ, ਕਿਉਂਕਿ ਮੁੱਦਾ ਬਹੁਤ ਇੰਪੋਰਟੈਂਟ ਹੈਗਾ,
ਆਪਣੇ ਵੀ ਬਹੁਤ ਸਾਰੇ ਭੈਣ ਭਰਾ ਆਪਣੀ ਉੱਦਾਂ ਦੀ ਕਮਿਊਨਿਟੀ ਨੂੰ situation ਸਿੱਧਾ 'ਚ ਹੈਗੇ। ਅਫੈਕਟ ਕਰਦਾ ਆ, ਬਿਲਕੁਲ। ਜੀ ਆਪਾਂ ਬਾਰ-ਬਾਰ ਤੁਹਾਨੂੰ ਜਿਹੜਾ ਆ ਉਹ ਇਹਦੇ ਬਾਰੇ ਡਿਸਕਸ ਕਰਦੇ ਰਹਾਂਗੇ। ਵਾਸ਼ਿੰਗਟਨ ਪੋਸਟ ਨੇ ਕੱਲ ਹੋਮਨ ਹੋਣਾ ਦੀ ਇੰਟਰਵਿਊ ਕੀਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਤਾਂ ਕਿਹਾ ਆ ਵੀ ਅਸੀਂ ਮਿਲੀਅਨਸ ਆਫ ਲੋਕ ਡਿਪੋਰਟ ਨਹੀਂ ਕਰਾਂਗੇ ਜਿੱਦਾਂ ਟਰੰਪ ਹੋਣਾ ਨੇ ਪ੍ਰੋਮਿਸ ਕੀਤਾ ਆ। ਪਰ ਉਹਨਾਂ ਨੇ ਕਿਹਾ ਵੀ ਸਾਡਾ ਪਹਿਲਾਂ ਸਾਨੂੰ ਬਜਟ ਦੇਖਣਾ ਪਊਗਾ, ਪ੍ਰਾਇੋਰਟਾਈਜ਼ ਕਰਨਾ ਪਊਗਾ ਕਿਹੜੇ ਲੋਕ ਜਿਹੜੇ ਥ੍ਰੈਟ ਟੂ ਪਬਲਿਕ ਸੇਫਟੀ ਆ। ਸੋ ਇਹਦੇ ਵਿੱਚ ਬਹੁਤ ਧਿਆਨ ਰੱਖਣ ਵਾਲੀ ਗੱਲ ਆ। ਜੇ ਕਿਸੇ ਕੋਲ ਡਰੰਕ ਡਰਾਈਵਿੰਗ ਦੀ ਟਿਕਟ ਵੀ ਹੋਈ ਉਹ ਵੀ ਹਨਾ, ਸੋ ਬਚਣਾ ਚਾਹੀਦਾ ਲੜਾਈ ਝਗੜੇ ਤੋਂ, ਕਿਸੇ ਤਰ੍ਹਾਂ ਤੋਂ। ਜੇ ਕਿਸੇ ਦੇ ਕੋਲ ਕਹਿੰਦੇ ਬਈ ਇਦਾਂ ਦੀ ਕੋਈ ਵੀ ਸਿਚੁਏਸ਼ਨ ਹੋਈ, ਉਹ ਪ੍ਰਾਇੋਰਟੀ ਬੇਸ ਦੇ ਉੱਤੇ ਉਹਨਾਂ ਨੂੰ ਰਿਪੋਰਟ ਕਰਨਗੇ ਜਾਂ ਕਿਸੇ ਦਾ ਜਿਹੜਾ ਕ੍ਰਿਮੀਨਲ ਰੈਕੋਰਡ। ਸੌਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ। ਜਦੋਂ ਇਹਨਾਂ ਨੇ ਵਿਨਿੰਗ ਸਪੀਚ ਦਿੱਤੀ ਸੀ ਨਾ ਟਰੰਪ ਹੋਣਾ ਨੇ, ਕੈਂਪੇਨ ਦੇ ਵਿੱਚ ਕਹਿੰਦੇ ਰਹੇ ਵੀ ਸਾਰੇ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੇ ਡਿਪੋਰਟ ਕਰਨਾ। ਵਿਨਿੰਗ ਸਪੀਚ ਦੇ ਵਿੱਚ ਕਿਹਾ ਸੀ ਵੀ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਜਿਹੜਾ ਉਹ ਡਿਪੋਰਟ ਕਰਨਾ, ਕਿਉਂਕਿ ਉਹ ਜਾਣਦੇ ਆ ਵੀ ਹਰ ਇੱਕ ਨੂੰ ਡਿਪੋਰਟ ਕਰਨਾ ਨਾਮੁਮਕਿਨ ਆ, ਨਾ ਉਹ ਹੋ ਸਕਦਾ ਤੇ ਨਾ ਹੀ ਉਹ ਚੀਜ਼ ਹੋਣੀ ਆ। ਅਥਾਰਟੀ ਦੀ ਵੀ ਜਿਹੜੀ ਉਹ ਗੱਲ ਹੁੰਦੀ ਹੈ, ਕਿੱਥੇ ਤੱਕ ਅਥਾਰਟੀ ਇੱਕ ਪ੍ਰੈਜ਼ੀਡੈਂਟ ਦੇ ਕੋਲ ਐਗਜ਼ੈਕਟਿਵ ਆਰਡਰ ਦੇ ਵਿੱਚ ਹੁੰਦੀ ਆ, ਉਹ ਇੱਕ ਵੱਖਰੀ ਗੱਲ ਹੈ। ਕਾਂਗਰਸ ਦੇ ਕੋਲ ਜਿਹੜੀ ਉਹ ਵੱਖਰੀ ਅਥਾਰਟੀ ਆ। ਇਮੀਗ੍ਰੇਸ਼ਨ ਦੇ ਲਾਜ਼ ਚੇਂਜ ਕਰਨ ਵਾਲੀ ਆ, ਉਹ ਕਾਂਗਰਸ ਦੇ ਕੋਲ ਅਥਾਰਟੀ ਆ। ਉਹ ਜਿਹੜੀ ਪ੍ਰੈਜ਼ੀਡੈਂਟ ਦੇ ਕੋਲ ਇੱਦਾਂ ਨਹੀਂ ਹੁੰਦੀ, ਪਰ ਮੈਕਸੀਮਮ ਉਹਨਾਂ ਨੇ ਕੋਸ਼ਿਸ਼ ਕਰਨੀ ਆ ਵੀ ਇਹ ਚੀਜ਼ ਹੋਵੇ। ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਪਿਛਲੇ 4 ਸਾਲਾਂ ਦੇ ਵਿੱਚ ਹੋ ਚੁੱਕੀ ਹੈ, ਜਿਹਦਾ ਕਿਸੇ ਨੂੰ ਵੀ ਕੋਈ ਇੱਦਾਂ ਸੋਚ ਨਹੀਂ ਰਿਹਾ। ਜਦੋਂ ਟਰੰਪ ਹੁਣੀ ਪਿਛਲੀ ਵਾਰੀ ਪ੍ਰਸ਼ਾਸਨ ਦੇ ਵਿੱਚ ਸੀਗੇ, ਉਹਨਾਂ ਨੇ ਕੋਰਟ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਪਾਇੰਟਮੈਂਟ ਕੀਤੀਆਂ ਆ ਜਿਹੜੇ ਕੰਜ਼ਰਵੇਟਿਵ ਲੀਨਿੰਗ ਜਿਹੜੇ ਜੱਜਸ ਨੇ। ਨੋ ਡਾਊਟ ਜਿਹੜੇ ਬਾਈਡਨ ਹੁਣਾਂ ਨੇ ਜਿਹੜੇ ਡੈਮੋਕ੍ਰੇਟ ਲੀਨਿੰਗ ਜਾਂ ਲੈਫਟ ਲੀਨਿੰਗ ਜੱਜਸ ਆ ਉਹ ਵੀ ਲਾਏ ਆ, ਪਰ ਓਬਵੀਅਸਲੀ ਉਹਦਾ ਜਿਹੜਾ ਅਸਰ ਆ ਲੌਂਗ ਟਰਮ ਦੇ ਲਈ ਕਈ ਸਾਲਾਂ ਤੱਕ, ਦਹਾਕਿਆਂ ਬੱਧੀ ਜਿਹੜਾ ਆ ਉਹ ਰਹਿੰਦਾ ਆ, ਜਿਹੜੀਆਂ ਅਪਾਇੰਟਮੈਂਟਸ ਉਹਨਾਂ ਨੇ ਕੀਤੀਆਂ ਆ। ਜਦੋਂ ਕੋਈ ਇੱਦਾਂ ਦੇ ਐਗਜ਼ੈਕਟਿਵ ਆਰਡਰ ਆਉਣਗੇ, ਕਿਹੜੀ ਅਦਾਲਤ ਦੇ ਵਿੱਚ ਜਾਣਾ ਆ, ਕਿੱਥੇ ਜਿਹੜਾ ਕੇਸ ਲੜਿਆ ਜਾਣਾ ਆ, ਕੀ ਉਹ ਕੰਜ਼ਰਵੇਟਿਵ ਹੋਊਗੀ, ਕੀ ਉਹ ਲਿਬਰਲ ਹੋਊਗੀ, ਉਸ ਦੇ ਵਿੱਚ ਜਿਹੜੀ ਉਹ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਨੋ ਡਾਊਟ ਇਹਨਾਂ ਦੇ ਐਗਜ਼ੈਕਟਿਵ ਆਰਡਰਸ ਦੇ ਉੱਤੇ ACLU ਵਰਗੇ ਜਾਂ ਹੋਰ ਕੈਲੀਫੋਰਨੀਆ ਵਰਗੀਆਂ ਸਟੇਟਸ, ਹੋਰ ਜਿਹੜੀਆਂ ਬਲੂ ਸਟੇਟਸ ਆ, ਨਿਊਯਾਰਕ ਵਰਗੀਆਂ ਸਟੇਟਸ ਆ, ਉਹ ਜ਼ਰੂਰ ਉਹਨਾਂ ਦੇ ਵਿੱਚ ਆਡਾ ਜਿਹੜੀਆਂ ਉਹ ਲੈਣਗੀਆਂ। ਪਿਛਲੇ ਜਿਹੜੇ ਆ ਪ੍ਰਸ਼ਾਸਨ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹਨਾਂ ਸਟੇਟਸ ਨੇ ਕੰਮ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਦੇਖੋ ਕਿੱਦਾਂ ਹੁੰਦਾ ਆ। 2 ਦਸੰਬਰ ਨੂੰ ਸਪੈਸ਼ਲ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਨੇ ਜਿਹੜਾ ਇੱਕ ਸਪੈਸ਼ਲ ਸੈਸ਼ਨ ਇਸੇ ਲਈ ਸੱਦਿਆ ਆ ਵੀ ਉਹ ਇਹੀ ਕਹਿ ਰਹੇ ਆ ਬਾਰ-ਬਾਰ ਵੀ ਅਸੀਂ ਟਰੰਪ ਪ੍ਰੂਫ ਕਰਨੀਆਂ ਆ ਆਪਣੀਆਂ ਜਿਹੜੀਆਂ ਉਹ ਪਾਲਿਸੀਜ਼, ਤਾਂ ਜੋ ਆ ਕੇ ਉਹਨਾਂ ਨੂੰ ਉਧੇੜਨਾ ਜਿਹੜੀਆਂ ਹੋ ਸਕਣ। ਉਹ ਵਾਸ਼ਿੰਗਟਨ DC ਦੇ ਵਿੱਚ ਨਿਊਸਮ ਜਿਹੜਾ ਉਹ ਭੱਜਾ ਫਿਰਦਾ ਆ ਇਹੀ ਚੀਜ਼ਾਂ ਜਿਹੜੀਆਂ ਉਹ ਕਰਨ ਦੇ ਲਈ। ਸੋ ਲੈਟਸ ਸੀ ਕੀ ਬਣਦਾ ਆ, ਪਰ ਅਗਲੇ 4 ਸਾਲ ਖਾਸੇ ਜਿਹੜੇ ਸਿੰਘ ਆ ਉਹ ਫਸਦੇ ਰਹਿਣੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਟਰੰਪ ਉਹਨਾਂ ਨੇ ਇਹ ਸਿਗਨਲ ਕੀਤਾ ਸੀ ਵੀ ਉਹ ਮਿਲਟਰੀ ਨੂੰ ਯੂਜ਼ ਕਰਨਗੇ ਆਈਸ ਦੀ ਹੈਲਪ ਕਰਨ ਦੇ ਲਈ, ਡਿਪੋਰਟ ਕਰਨ ਦੇ ਲਈ। ਪਰ ਹੋਮਨ ਉਹਨਾਂ ਨੇ ਜਿਹੜੀ ਕੱਲ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਮਿਲਟਰੀ ਆ ਉਹਨਾਂ ਦੀਆਂ ਸਰਵਿਸਿਜ਼ ਅਸੀਂ ਟਰਾਂਸਪੋਰਟੇਸ਼ਨ ਲਈ ਵਰਤਾਂਗੇ, ਪਰ ਅਰੈਸਟ ਕਰਨ ਦੇ ਲਈ ਨਹੀਂ। ਅਰੈਸਟ ਜੋ ਆ ਉਹ ਆਈਸ ਵਾਲੇ ਕਰਨਗੇ। ਕਹਿੰਦੇ ਵੀ ਅਸੀਂ ਸੌਫਟ ਸਾਈਡਡ ਫੈਸਿਲਿਟੀਜ਼ ਇਮੀਗ੍ਰੈਂਟਸ ਨੂੰ ਰੱਖਣ ਦੇ ਲਈ ਬਣਾਵਾਂਗੇ, ਜਿੱਦਾਂ ਦੀਆਂ ਬਾਈਡਨ ਐਡਮਿਨਿਸਟ੍ਰੇਸ਼ਨ ਰਾਈਟ ਨਾਓ ਯੂਜ਼ ਕਰ ਰਿਹਾ ਹੈਗਾ। 2018 ਦੇ ਵਿੱਚ ਹੋਮਨ ਹੁਣੀ ਸਟੈਪ ਡਾਊਨ ਕਰ ਗਿਆ ਸੀ ਜਦੋਂ ਫੈਮਿਲੀ ਸੈਪਰੇਸ਼ਨ ਪਾਲਿਸੀ ਦਾ ਕਾਫੀ ਰੌਲਾ ਪਿਆ ਸੀ ਵੀ ਬੱਚਿਆਂ ਨੂੰ ਇੱਕ ਪਾਸੇ ਰੱਖਿਆ ਗਿਆ, ਪੇਰੈਂਟਸ ਨੂੰ ਇੱਕ ਪਾਸੇ। ਪਿਛਲੇ ਦਿਨਾਂ ਦੇ ਵਿੱਚ ਹੋਮਨ ਉਹਨਾਂ ਨੇ ਇਹ ਕਿਹਾ ਸੀ ਵੀ ਇਸ ਵਾਰੀ ਜੇ ਡਿਪੋਰਟੇਸ਼ਨ ਹੋਈ, ਸਣੇ ਬੱਚਿਆਂ ਦੇ ਜਿਹੜੀ ਆ ਡਿਪੋਰਟ ਲੋਕਾਂ ਨੂੰ ਕੀਤਾ ਜਾਊਗਾ। 85,000 ਦੇ ਕਰੀਬ ਜਿਹੜੇ ਬੱਚੇ ਆ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਆਏ ਆ ਜਿਨ੍ਹਾਂ ਦੇ ਕੋਈ ਪੇਰੈਂਟਸ ਨਹੀਂ ਨਾਲ। ਸੋ ਅੰਡਰ 18 ਜਿਹੜੇ ਆ ਉਹ ਬਾਰਡਰ ਤੋਂ ਨਿਗਾਏ ਗਏ ਹੈਗੇ ਆ। ਦੋਨੋਂ ਹੀ ਜਿਹੜੇ ਹੋਮਨ ਤੇ ਮਿਲਰ ਆ, ਇਹ ਪ੍ਰੋਜੈਕਟ 2025 ਇੱਕ ਰਾਈਟ ਵਿੰਗ ਜਿਹੜੇ ਪਾਲਿਸੀ ਬਲੂਪ੍ਰਿੰਟ ਆ ਉਹਦੇ ਵਿੱਚ ਇਨਵੋਲਵ ਰਹੇ ਆ। ਹਾਲਾਂਕਿ ਟਰੰਪ ਉਹਨਾਂ ਨੇ ਜਾਂ ਉਹਨਾਂ ਦੇ ਜਿਹੜੇ ਕੈਂਪੇਨ ਸਾਰਿਆਂ ਨੇ ਕਿਹਾ ਵੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਇਹ ਦੋ ਬੰਦਿਆਂ ਦੇ ਕੋਈ ਨਾ ਕੋਈ ਜਿਹੜਾ ਰਿਲੇਸ਼ਨ ਆ, ਜਿਹੜੀ 900 ਪੇਜ ਦੀ ਉਹਨਾਂ ਨੇ ਪਾਲਿਸੀ ਬੁੱਕ ਬਣਾਈ ਆ ਉਹਦੇ ਨਾਲ ਇਹਨਾਂ ਦਾ ਰਿਹਾ ਹੈ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ। ਹੋਰ ਦੁਨੀਆ ਭਰ ਦੇ ਵਿੱਚ ਤੇ ਹੋਰ ਅਮਰੀਕਾ 'ਚ ਕੀ ਕੁਛ ਚੱਲ ਰਿਹਾ ਆ ਉਹ ਵੀ ਤੁਹਾਡੇ ਨਾਲ ਆਪਾਂ ਸਾਂਝ ਪਾਉਂਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੋ ਟੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜੀਓਪੋਲਿਟਿਕਸ ਦੇ ਵਿੱਚ ਵੀ ਜਿਹੜੀਆਂ ਚੇਂਜਸ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਉਹਨਾਂ ਦੇ ਬਿਆਨਬਾਜ਼ੀਆਂ ਜੋ ਕੁਝ ਹੋ ਰਿਹਾ ਆ ਉਹਨਾਂ ਉੱਤੇ ਵੀ ਆਪਾਂ ਨਜ਼ਰ ਮਾਰਦੇ ਆ। ਅਰਬ ਨੇਸ਼ਨਸ ਨੇ ਰੀਸੈਂਟਲੀ ਇੱਕ ਜਿਹੜੀ ਹੁਣ ਮੀਟਿੰਗ ਕੀਤੀ ਆ, ਖਾਸ ਕਰਕੇ ਜਿਹੜਾ ਮਿਡਲ ਈਸਟ ਦੇ ਵਿੱਚ ਜੋ ਲੜਾਈ ਚੱਲ ਰਹੀ ਆ ਹਮਾਸ ਨੂੰ ਲੈ ਕੇ, ਤਾਂ ਉਹ ਸਿੱਧੇ ਤੌਰ ਦੇ ਉੱਤੇ ਉਹਦੇ ਨਾਲ ਤਾਂ ਨਹੀਂ ਆਏ, ਪਰ ਲੈਬਨਾਨ ਦੇ ਵਿੱਚ ਕਿਉਂਕਿ ਲੜਾਈ ਪਹੁੰਚ ਚੁੱਕੀ ਆ ਉਹਦੇ ਕਰਕੇ ਜਿਹੜੇ ਹੋਰ ਅਰਬ ਨੇਸ਼ਨ ਆ ਉਹ ਇਕੱਠੇ ਹੁੰਦੇ ਨਜ਼ਰ ਆ ਰਹੇ ਆ। ਸਾਊਦੀ ਕਰਾਊਨ ਪ੍ਰਿੰਸ ਜਿਹਨੂੰ MBS ਆਖਦੇ ਆ, ਮੁਹੰਮਦ ਬਿਨ ਸਲਮਾਨ, ਉਸ ਨੇ ਦੋਸ਼ ਲਾਏ ਨੇ ਇਜ਼ਰਾਈਲ ਦੇ ਉੱਤੇ ਵੀ ਉਹਨੇ ਕਲੈਕਟਿਵ ਜੈਨੋਸਾਈਡ ਗਾਜ਼ਾ ਦੇ ਵਿੱਚ ਕੀਤਾ ਆ। ਸੋ ਕਹਿੰਦੇ ਵੀ ਉਸਨੇ ਇਜ਼ਰਾਈਲ ਦੇ ਦੁਆਰਾ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਕਤਲੇਆਮ ਕੀਤਾ ਗਿਆ, ਕਤਲੋਗਾਰਤ ਹੋਈ ਆ। ਕੱਲ ਜਿੱਦਾਂ ਤੁਸੀਂ ਖਬਰ ਵੀ ਸਾਂਝ ਪਾਈ ਸੀ ਵੀ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਮੰਨਿਆ ਵੀ ਜਿਹੜੇ ਹਜ਼ਬੁੱਲਾ ਦੇ ਲੋਕਾਂ ਨੂੰ ਮਾਰਨ ਵਾਲੇ, ਜਿਹੜੇ ਹਜ਼ਬੁੱਲਾ ਦੇ ਕਹਿ ਲਓ ਵੀ ਲੀਡਰ ਕਹਿ ਲਓ ਜਾਂ ਉਹਨਾਂ ਦੇ ਜਿਹੜੇ ਆਪਰੇਟਿਵ ਸੀਗੇ, ਉਹਨਾਂ ਨੂੰ ਪੇਜਰ ਦੇ ਨਾਲ ਮਾਰਨ ਵਾਲੀ ਜਿਹੜੀ ਗੱਲ ਆ ਉਹ ਉਹਨਾਂ ਨੇ ਖੁਦ ਕੀਤੀ ਸੀ। ਕਹਿੰਦੇ ਵੀ ਇਹ ਗੈਦਰਿੰਗ ਹੋਈ ਸੀ ਲੀਡਰਸ ਆਫ ਇਸਲਾਮਿਕ ਨੇਸ਼ਨ, ਜਿਸ ਨੂੰ ਸਾਊਦੀ ਅਰੇਬੀਆ ਨੇ ਹੋਸਟ ਕੀਤਾ ਸੀ ਰਿਆਦ ਦੇ ਵਿੱਚ। ਤੇ ਕੰਟਰੀ ਦੇ ਜਿਹੜੇ ਲੀਡਰ ਆ ਉਹਨਾਂ ਨੇ ਇਹ ਕਿਹਾ ਆ ਵੀ ਕਿੰਗਡਮ, ਕਹਿੰਦੇ ਵੀ ਜਿਹੜੀ ਸਾਊਦੀ ਅਰੇਬੀਆ ਦੀ ਕਿੰਗਡਮ ਆ ਇਹ ਦੁਬਾਰਾ ਇਸ ਚੀਜ਼ ਨੂੰ ਦੁਹਰਾਉਂਦੀ ਆ ਤੇ ਕਹਿੰਦੇ ਵੀ ਅਸੀਂ ਕੰਡੈਮ ਕਰਦੇ ਆ ਤੇ ਐਬਸੋਲੂਟ ਰਿਫਿਊਜ਼ਲ ਆ ਵੀ ਜਿਹੜਾ ਕਲੈਕਟਿਵ ਜੈਨੋਸਾਈਡ ਕਮਿਟ ਕੀਤਾ ਜਾ ਰਿਹਾ ਇਜ਼ਰਾਈਲ ਦੇ ਦੁਆਰਾ ਜਿਹੜੇ ਸਾਡੇ ਭਰਾ ਨੇ ਪੈਲਸਤੀਨੀਅਨ ਲੋਕ ਉਹਨਾਂ ਦੇ ਉਲਟ। ਸੋ ਕਰਾਊਨ ਪ੍ਰਿੰਸ ਇਹ ਜਿਹੜਾ ਆ ਉਹ ਜਾਣਿਆ ਜਾਂਦਾ ਆ ਆਪਣੇ ਜਿਹੜੇ ਆ ਸਟੌਂਚ ਸਟੈਂਡ ਨੂੰ, ਜਿਹੜਾ ਉਹ ਲੈ ਕੇ ਵੀ 2017 ਦੇ ਵਿੱਚ ਇਸਨੇ ਇਰਾਨੀਅਨ ਸੁਪਰੀਮ ਲੀਡਰ ਜਿਹੜਾ ਖਮੇਨੀ ਆ ਉਸ ਨੂੰ ਉਹਦਾ ਅਡੋਲਫ ਹਿਟਲਰ ਦੇ ਨਾਲ ਜਿਹੜੀ ਆ ਉਸਦੀ ਤੁਲਨਾ ਇੱਕ ਟਾਈਮ ਦੇ ਉੱਤੇ ਕੀਤੀ ਸੀਗੀ। ਸਾਊਦੀ ਅਰੇਬੀਆ ਨੇ ਇਹਨਾਂ ਦੇ ਵਿੱਚ ਜਿਹੜੇ ਅਰਬ ਨੇਸ਼ਨ ਆ ਇਸਲਾਮਿਕ ਲੀਡਰਸ ਜਿਹੜੇ ਉਹਨਾਂ ਨੇ ਕਿਹਾ ਆ ਵੀ ਇਜ਼ਰਾਈਲ ਨੂੰ ਜਿਹੜੀਆਂ ਸ਼ਿਪਮੈਂਟਸ ਆ ਰਹੀਆਂ ਆ ਹਥਿਆਰਾਂ ਦੀਆਂ ਉਹ ਰੁਕਣੀਆਂ ਚਾਹੀਦੀਆਂ ਆ। ਪਰ ਉੱਥੇ ਨਾਲ ਦੇ ਨਾਲ ਅਰਬ ਦੇ ਕੁਝ ਅਜਿਹੇ ਮੁਲਕ ਵੀ ਆ ਜਿਨ੍ਹਾਂ ਨੇ ਆਪਣੀਆਂ ਬੰਦਰਗਾਹਾਂ ਵਰਤਣ ਦਿੱਤੀਆਂ ਆ ਇਸ ਪੂਰੇ ਕਤਲੇਆਮ ਦੇ ਵਿੱਚ, ਪੂਰੀ ਲੜਾਈ ਦੇ ਵਿੱਚ ਇਜ਼ਰਾਈਲ ਤੱਕ ਹਥਿਆਰ ਮੁਹੱਈਆ ਕਰਾਉਣ ਦੇ ਲਈ। ਸੋ ਪਰ ਇੱਕ ਜਿਹੜੀ ਚੀਜ਼ ਜਿਹੜੀ ਵਾਪਰੀ ਆ ਜਦੋਂ ਤੋਂ ਇਹ ਲੜਾਈ ਲਬਨਾਨ ਦੇ ਵਿੱਚ ਹਰਜੋਤ ਸਿੰਘ ਜੀ ਪਹੁੰਚੀ ਆ, ਅਰਬ ਨੇਸ਼ਨ ਲਗਾਤਾਰ ਜਿਹੜੇ ਆ ਉਹ ਇਸ ਤਰੀਕੇ ਦੀਆਂ ਮੀਟਿੰਗਸ ਆ ਉਹ ਕਰਨ ਲੱਗੇ ਆ ਤੇ ਪਹਿਲੀ ਵਾਰ ਖੁੱਲ ਕੇ ਦੇਖਿਆ ਗਿਆ ਵੀ ਸਾਊਦੀ ਅਰੇਬੀਆ ਇਹਨਾਂ ਦੇ ਉਲਟ ਆਇਆ ਆ। ਕੁਝ ਮਹੀਨੇ ਪਿੱਛੇ ਚਲਦੀ ਹੈ ਤੇ ਚੀਨ ਦੇ ਦੁਆਰਾ ਇਜ਼ਰਾਈਲ ਅਤੇ ਸਾਊਦੀ ਅਰੇਬੀਆ ਦੇ ਵਿੱਚ ਆਪਸ ਦੇ ਵਿੱਚ ਸਮਝੌਤਾ ਕਰਾਉਣ ਦੀ ਵੀ ਗੱਲ ਕੀਤੀ ਸੀ। ਈਰਾਨ ਦੇ ਨਾਲ ਵੀ ਜਿਹੜੇ ਸਮਝੌਤੇ ਇਹਨਾਂ ਦੇ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਕੀ ਹੁਣ ਇਹ ਸਾਰਾ ਕੁਝ ਉਸ ਗੱਲਬਾਤ ਦਾ ਜਿਹੜਾ ਨਤੀਜਾ ਹੈਗਾ ਆ ਜਾਂ ਇਹ ਕਿੱਦਾਂ ਦਾ ਜਿਹੜਾ ਦਬਾਅ ਆ ਉਹ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਪਰ ਟਰਕੀ ਵਾਲਾ ਤਾਂ ਅਕਸਰ ਹੀ ਬੋਲਦਾ ਰਿਹਾ ਹੈ ਇਜ਼ਰਾਈਲ ਦੇ ਉਲਟ ਵੀ ਉਹਨਾਂ ਦੇ ਦੁਆਰਾ ਜਿਹੜਾ ਕਤਲੇਆਮ ਜਿਹੜਾ ਉਹ ਕੀਤਾ ਜਾ ਰਿਹਾ ਆ। ਪਰ ਆਪਾਂ ਦੇਖਿਆ ਵੀ ਵੈਸਟ ਦੇ ਵਿੱਚ, ਖਾਸ ਕਰਕੇ ਅਮਰੀਕਾ ਦੇ ਵਿੱਚ ਇਜ਼ਰਾਈਲ ਦੀ ਪੂਰੀ ਸਪੋਰਟ ਆ। ਉਹ ਕਹਿੰਦੇ ਵੀ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਪੂਰਾ ਅਖਤਿਆਰ ਹੈਗਾ। 7 ਅਕਤੂਬਰ ਦੇ ਹਮਾਸ ਦੇ ਹਮਲੇ ਤੋਂ ਬਾਅਦ ਚ 2023 ਦੇ ਵਿੱਚ ਜੋ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਜੋ ਕੁਝ ਵਾਪਰਿਆ ਆ, ਹੁਣ ਤੱਕ ਕਲੈਕਟਿਵਲੀ ਇਜ਼ਰਾਈਲ ਦੇ ਦੁਆਰਾ 43,000 ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਗਿਆ ਆ 7 ਅਕਤੂਬਰ ਦੇ ਹਮਲੇ ਤੋਂ ਬਾਅਦ, ਜਿਸ ਦੇ ਵਿੱਚ 1000 ਤੋਂ ਵੱਧ ਇਜ਼ਰਾਈਲੀਆਂ ਨੂੰ ਹਮਾਸ ਨੇ ਮਾਰਿਆ ਸੀ। ਅਗਲੀ ਖਬਰ ਹੇਤੀ ਮੁਲਕ ਤੋਂ ਆ ਰਹੀ ਆ। ਹੇਤੀ ਦੇ ਵਿੱਚ 에ਅਰਲਾਈਨਸ ਨੇ ਆਪਣੀਆਂ ਜਿਹੜੀਆਂ ਫਲਾਈਟਸ ਆ ਉਹ ਸਸਪੈਂਡ ਕਰ ਦਿੱਤੀਆਂ ਜਦੋਂ ਇੱਕ 에ਅਰਲਾਈਨ ਜਿਹੜੀ ਆ ਸਪ੍ਰਿੰਟ ਉਸ ਦੇ ਉੱਤੇ ਗੋਲੀਆਂ ਵੱਜੀਆਂ। ਬਹੁਤ ਸਾਰੀਆਂ 에ਅਰਲਾਈਨਸ ਨੇ ਹੇਤੀ ਨੂੰ ਜਿਹੜੇ ਪੈਸੰਜਰ ਜਾਣ ਵਾਲੇ ਜਾਂ ਉੱਥੋਂ ਹੋਰ ਮੁਲਕਾਂ ਨੂੰ ਜਾਣ ਵਾਲੇ ਆ ਜੋ ਪੋਰਟ ਆਫ ਪ੍ਰਿੰਸ ਤੇ ਲੈਂਡ ਕਰਨਾ ਸੀ, ਉਹ ਸਾਰੀਆਂ ਫਲਾਈਟਸ ਉਹਨਾਂ ਨੇ ਕੈਂਸਲ ਕਰ ਦਿੱਤੀਆਂ। ਸਪਿਰਿਟ 에ਅਰਲਾਈਨਸ ਦੀ ਫਲਾਈਟ 951 ਜੋ ਫੋਰਟ ਲਾਰਲਡੇਲ ਫਲੋਰੀਡਾ ਤੋਂ ਜਾ ਰਹੀ ਸੀ, ਉਸ ਨੂੰ ਡਾਇਵਰਟ ਕਰਨਾ ਪਿਆ ਡੋਮਿਨਿਕ ਰਿਪਬਲਿਕ ਦੇ ਵਿੱਚ ਤਾਂ ਕਿ ਉਹ ਸੈਂਟੀਆਗੋ 에ਅਰਪੋਰਟ ਤੇ ਸੇਫਲੀ ਜੋ ਆ ਲੈਂਡ ਕਰ ਸਕੇ। ਇੱਕ ਫਲਾਈਟ ਅਟੈਂਡੈਂਟ ਨੂੰ ਮਾਈਨਰ ਇੰਜਰੀਜ਼ ਵੀ ਆਈਆਂ ਹੈਗੀਆਂ, ਹਾਲਾਂਕਿ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਪੈਸੰਜਰ ਆ ਉਹ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ, ਕੋਈ ਹਰਟ ਨਹੀਂ ਹੋਇਆ। ਇਹ ਸੈਕੰਡ ਅਟੈਕ ਸੀਗਾ 3 ਹਫ਼ਤਿਆਂ ਦੇ ਵਿੱਚ ਉਹਨਾਂ 에ਅਰਲਾਈਨਸ ਦੇ ਉੱਤੇ ਜਿਹੜੀਆਂ ਹੇਤੀ ਦੇ ਕੈਪੀਟਲ ਦੇ ਉੱਪਰ ਦੀ ਫਲਾਈ ਕਰਦੀਆਂ ਹੈਗੀਆਂ। ਇਹ ਇਨਸੀਡੈਂਟ ਉਸ ਟਾਈਮ ਤੇ ਵਾਪਰੀ ਆ ਜਦੋਂ ਨਵੇਂ ਪ੍ਰਾਈਮ ਮਿਨਿਸਟਰ ਨੇ ਉੱਥੇ ਦੇ ਨੇ ਇੰਚਾਰਜ ਲਿਆ ਹੈਗਾ।
ਹੇਤੀ ਮੁਲਕ ਇਸ ਟਾਈਮ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਹੈਗਾ ਆ। ਆਰਮਡ ਗੈਂਗਸ ਤੇ ਵਾਇਲੈਂਸ ਬਹੁਤ ਜ਼ਿਆਦਾ ਉੱਥੇ ਜਿਹੜੀ ਆ ਵਧੀ ਹੋਈ ਹੈਗੀ ਆ। ਐਲੈਕਸ ਡਿਡੀਅਰ ਫਾਈਲਜ਼ੇਮ ਉਹ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਆ ਵੀ ਮੇਰਾ ਹੀ ਮੇਨ ਮਕਸਦ ਪ੍ਰਾਇੋਰਟੀ ਜਿਹੜੀ ਆ ਉਹ ਰੀਸਟੋਰਿੰਗ ਸਿਕਿਉਰਿਟੀ ਹੈਗੀ ਆ। ਇਸ ਟਾਈਮ ਦੇ ਉੱਤੇ ਉਸ ਮੁਲਕ ਦੇ ਵਿੱਚ ਬਹੁਤ ਸਾਰੀਆਂ ਡਿਫਿਕਲਟ ਸਰਕਮਸਟਾਂਸਸ ਹੈਗੀਆਂ ਆ ਤੇ ਉਸਨੇ ਪ੍ਰੋਮਿਸ ਕੀਤਾ ਆ ਵੀ ਅਸੀਂ ਸਾਰੇ ਹੀ ਜੋ ਮੈਥਡਸ ਆ ਉਹ ਵਰਤਾਂਗੇ ਤਾਂ ਕਿ ਜਿਹੜੀ ਵਾਇਲੈਂਸ ਆ ਉਸ ਨੂੰ ਘਟਾਇਆ ਜਾ ਸਕੇ। ਇਹ ਜੋ ਪ੍ਰਾਈਮ ਮਿਨਿਸਟਰ ਨਵੇਂ ਹੈਗੇ ਹੇਤੀ ਦੇ ਇਸ ਨੇ ਸੈਨੇਟ ਦੇ ਵਿੱਚ ਉੱਥੇ ਦੀ 2015 ਦੇ ਵਿੱਚ ਰਨ ਕੀਤਾ ਸੀ ਤੇ ਉਹ ਹਾਰ ਗਏ ਸੀ। ਉਸ ਤੋਂ ਬਾਅਦ ਇਹ ਬੋਸਟਨ ਯੂਨੀਵਰਸਿਟੀ ਦੇ ਪੜ੍ਹੇ ਹੋਏ ਹੈਗੇ ਆ ਤੇ ਹੁਣ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਹੈਗੇ ਆ। ਸਪਿਰਿਟ 에ਅਰਲਾਈਨ ਦੀ ਜਿਹੜੀ ਫਲਾਈਟ ਆ ਉਸ ਨੇ ਡੋਜ਼ੈਂਟ ਲੋਵਰਟਰੋਡ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਿਹੜਾ ਆ ਲੈਂਡ ਕਰਨਾ ਸੀ। ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਵੀ ਆ ਸੋਸ਼ਲ ਮੀਡੀਆ ਦੇ ਉੱਤੇ ਸ਼ੋ ਹੋ ਰਹੀਆਂ ਜਿੱਥੇ ਪਲੇਨ ਨੂੰ ਜਹਾਜ਼ ਨੂੰ ਬੁਲੇਟਸ ਲੱਗੀਆਂ ਹੋਈਆਂ ਹੈਗੀਆਂ। ਤੇ ਸਪਿਰਿਟ 에ਅਰਲਾਈਨਸ ਨੇ ਕਿਹਾ ਜਿਹੜਾ ਡੈਮੇਜ ਆ ਉਹ ਕੰਸਿਸਟੈਂਟ ਵਿਦ ਦਾ ਗਨ ਫਾਇਰ ਤੇ ਇਸ ਕਰਕੇ ਜੋ ਫਲਾਈਟਸ ਆ ਆਪਾਂ ਕੈਂਸਲ ਕਰਨ ਜਾ ਰਹੇ ਹੈਗੇ। ਦੋ ਅਮਰੀਕਨ 에ਅਰਲਾਈਨਸ ਅਮਰੀਕਨ 에ਅਰਲਾਈਨ ਤੇ ਜੈਟ ਬਲੂ ਉਹਨਾਂ ਨੇ ਵੀ ਆਪਣੀਆਂ ਫਲਾਈਟਸ ਜਿਹੜੀਆਂ ਹੇਤੀ ਨੂੰ ਜਾਂਦੀਆਂ ਸੀਗੀਆਂ ਉਹ ਸਸਪੈਂਡ ਕਰ ਦਿੱਤੀਆਂ ਹੈਗੀਆਂ। ਹੇਤੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਉੱਥੇ ਦੀ ਜਿਹੜੀ ਸਿਕਿਉਰਿਟੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਵੱਧ ਤੋਂ ਬਦਤਰ ਹੋਈ ਹੈਗੀ ਆ। ਅਕਤੂਬਰ ਮਹੀਨੇ ਦੇ ਵਿੱਚ ਗੈਂਗ ਮੈਂਬਰਸ ਨੇ UN ਦੇ ਇੱਕ ਹੈਲੀਕਾਪਟਰ ਦੇ ਉੱਤੇ ਜਿਹੜਾ ਹਮਲਾ ਕੀਤਾ ਸੀਗਾ ਤੇ ਉਸ ਤੋਂ ਬਾਅਦ ਕੁਝ 에ਅਰਲਾਈਨਸ ਨੇ ਟੈਂਪਰੇਰੀ ਉਸ ਟਾਈਮ ਦੇ ਉੱਤੇ ਫਲਾਈਟਸ ਕਲੋਜ਼ ਜਿਹੜੀਆਂ ਸ਼ਟ ਡਾਊਨ ਕਰ ਦਿੱਤੀਆਂ ਸੀਗੀਆਂ। UN ਬੈਕਡ ਪਾਲਿਸੀ ਮਿਸ਼ਨ ਜੋ ਹੈਗੇ ਆ ਉਹਨਾਂ ਦੇ ਆਫਿਸ ਕੀਨੀਆ ਚੋਂ ਆ ਉੱਥੋਂ ਉਹ ਜਾਂਦੇ ਸੀਗੇ ਹੇਤੀ ਨੂੰ ਉਹ ਉਹਨਾਂ ਨੇ ਆਪਣੀਆਂ ਸਰਵਿਸਿਜ਼ ਸਾਰੀਆਂ ਹੇਤੀ ਦੇ ਵਿੱਚ ਬੰਦ ਕਰ ਦਿੱਤੀਆਂ ਤੇ ਆਪਣੇ ਜਿਹੜੇ ਆਫਿਸਰਸ ਆ ਉਹਨਾਂ ਨੂੰ ਕੀਨੀਆ ਦੇ ਵਿੱਚ ਮੂਵ ਕਰ ਲਿਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਰਮਨੀ ਤੋਂ ਆ ਰਹੀ ਹੈ ਖਬਰ। ਜਰਮਨੀ ਦੀ ਜਿਹੜੀ ਕੋਲੀਸ਼ਨ ਸਰਕਾਰ ਆ ਉਹ ਟੁੱਟ ਗਈ ਹੈਗੀ ਆ ਤੇ ਕਹਿੰਦੇ ਵੀ ਫਰਵਰੀ 23 ਨੂੰ ਉੱਥੇ ਸਨੈਪ ਇਲੈਕਸ਼ਨਸ ਜਿਹੜੀਆਂ ਹੋਣਗੀਆਂ। ਚਾਂਸਲਰ ਓਲਫ ਸ਼ੋਲਜ਼ ਦੀ ਜਿਹੜੀ ਸੋਸ਼ਲ ਡੈਮੋਕ੍ਰੇਟ ਪਾਰਟੀ ਆ ਉਹ ਮੇਨ ਪਾਰਟੀ ਦੇ ਵਿੱਚੋਂ ਇੱਕ ਆ ਤੇ ਕਹਿੰਦੇ ਵੀ ਉਹ ਇਹਨਾਂ ਇਲੈਕਸ਼ਨ ਦੀ ਤਰੀਕ ਦੇ ਲਈ ਮੰਨ ਗਈ ਹੈਗੀ ਆ। SPD ਦੇ ਜਿਹੜੇ ਗਰੁੱਪ ਲੀਡਰ ਆ ਬਰਲਿਨ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈਗੀ ਆ। ਵੋਟ ਆਫ ਕੌਨਫੀਡੈਂਸ ਕਹਿੰਦੇ ਅਧਿਕਾਰਤ ਤੌਰ ਦੇ ਉੱਤੇ 11 ਦਸੰਬਰ ਨੂੰ ਲਿਆ ਜਾਊਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਵੋਟ ਆ ਉਹ ਜਿਹੜੀ ਉਹ ਕਰਵਾਈਆਂ ਜਿਹੜੀਆਂ ਉਹ ਜਾਣਗੀਆਂ। ਕਹਿੰਦੇ ਵੀ ਜੇ ਸਰਕਾਰ ਫੇਲ ਹੋ ਜਾਂਦੀ ਆ ਪਾਰਲੀਮੈਂਟ ਦੀ ਬੈਕਿੰਗ ਤੋਂ ਤਾਂ ਉਹ ਜਿਹੜਾ ਕਿ ਇਸ ਟਾਈਮ ਦੇਖਿਆ ਜਿਹੜਾ ਉਹ ਜਾ ਰਿਹਾ ਆ ਪ੍ਰੈਜ਼ੀਡੈਂਟ ਜਿਹੜੇ ਫਰੈਂਕ ਵਾਲਟਰ ਉੱਥੋਂ ਦੇ ਨੇ ਉਹ ਕਹਿੰਦੇ ਵੀ ਇਲੈਕਸ਼ਨ ਨੂੰ ਕਨਫਰਮ ਕਰ ਦੇਣਗੇ। ਸੋ ਐਂਜਲਾ ਮਰਕਲ ਤੋਂ ਬਾਅਦ ਦੇ ਵਿੱਚ ਜਿਹੜੇ ਓਲਫ ਸ਼ੋਲਜ਼ ਆ ਉਹ ਚਾਂਸਲਰ ਉੱਥੋਂ ਦੇ ਜਿਹੜੇ ਬਣੇ ਸੀਗੇ ਪਰ ਉਹ ਕੋਲੀਸ਼ਨ ਦੀ ਜਿਹੜੀ ਸਰਕਾਰ ਸੀ ਤੇ ਇਵੈਂਚੁਅਲੀ ਜਿਹੜੀ ਆ ਉਹਨਾਂ ਦੀ ਆਪਸ ਦੇ ਵਿੱਚ ਲੰਮਾ ਸਮਾਂ ਨਹੀਂ ਬਣੀ ਤੇ ਉੱਥੇ ਜਿਹੜੀ ਸਰਕਾਰ ਆ ਉਹ ਹੁਣ ਡਿੱਗਣ ਜਾ ਰਹੀ ਆ ਤੇ ਉਸ ਤੋਂ ਬਾਅਦ ਚ ਸਨੈਪ ਇਲੈਕਸ਼ਨਸ ਆਉਂਦੀ ਫਰਵਰੀ ਦੇ ਵਿੱਚ ਜਰਮਨੀ ਚ ਹੋਣਗੀਆਂ। ਜੀ ਅਗਲੀ ਖਬਰ ਆਪਣੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਚ ਖਾਸ ਕਰਕੇ ਸੈਂਟਰਲ ਕੈਲੀਫੋਰਨੀਆ ਤੇ ਬੇਕਰਸਫੀਲਡ ਵਾਲੇ ਏਰੀਏ ਚ ਕੱਲ ਬਹੁਤ ਜ਼ਿਆਦਾ ਜਿਹੜੇ ਡਸਟ ਸਟਾਰਮ ਆਏ ਆ ਜਿਹਦੇ ਕਰਕੇ 20 ਕਾਰਾਂ ਦਾ ਪਾਈਲ ਅਪ ਵੀ ਹੋਇਆ ਆ ਹਾਈਵੇ 152 ਦੇ ਉੱਤੇ ਤੇ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਐਕਸੀਡੈਂਟ ਹੋਏ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਦਾ ਆਫਿਸ ਜੋ ਹੈਨਫੋਰਡ ਦੇ ਵਿੱਚ ਆ ਉਹਨਾਂ ਨੇ ਡਸਟ ਸਟਾਰਮ ਵਾਰਨਿੰਗ ਫਿਜ਼ਨੋ ਕਾਉਂਟੀ ਨੂੰ ਕੱਲ 2 ਵਜੇ ਦੇ ਕਰੀਬ ਜਿਹੜੀ ਇਸ਼ੂ ਕੀਤੀ ਸੀ। ਨੀਅਰ ਜ਼ੀਰੋ ਵਿਜ਼ਿਬਿਲਿਟੀ ਸੀ ਬਹੁਤ ਸਾਰੇ ਏਰੀਏ 'ਚ। ਲੋਕਲ ਜਿਹੜਾ ਉੱਥੇ ਦਾ ਟੀਵੀ ਸਟੇਸ਼ਨ ਹੈ AV30 ਉਹਨਾਂ ਨੇ ਇਹ ਕਿਹਾ ਆ ਵੀ 20 ਦੇ ਕਰੀਬ ਕਾਰ ਪਾਈਲ ਅਪ ਹੋਈਆਂ ਆ ਤੇ ਕਈ ਡਰਾਈਵਰਸ ਦੇ ਸੱਟਾਂ ਵੀ ਲੱਗੀਆਂ ਹੈਗੀਆਂ ਆ ਤੇ ਸਾਰੀਆਂ ਲੇਨਸ ਜਿਹੜੀਆਂ ਹੈਗੀਆਂ ਆ 152 ਦੇ ਉੱਤੇ ਵੈਸਟ ਸਾਈਡ ਉਹ ਕਲੋਜ਼ ਕਰਨੀਆਂ ਪਈਆਂ। ਨੈਸ਼ਨਲ ਵੈਦਰ ਸਰਵਿਸ ਨੇ ਐਮਰਜੈਂਸੀ ਅਲਰਟ ਵੀ ਜਿਹੜਾ ਜਾਰੀ ਕੀਤਾ ਹੈਗਾ ਖਾਸ ਕਰਕੇ ਬਿਜਲੀ ਦੇ ਸੰਬੰਧ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੀ ਹਜ਼ਾਰਾਂ ਦੀ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਵੀ ਕੱਟ ਹੋਈ ਹੈਗੀ ਆ। ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਕਿਸ ਹਿਸਾਬ ਦੇ ਨਾਲ ਕਾਰਾਂ ਸਟਰਕਚਰਸ ਡਿਬਰੀ ਦੇ ਨਾਲ ਡਰਟ ਦੇ ਨਾਲ ਜਿਹੜੀਆਂ ਭਰੀਆਂ ਹੋਈਆਂ ਹੈਗੀਆਂ। ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਡਸਟ ਸਟਾਰਮ ਆ ਇੰਨਾ ਜਿਹੜਾ ਆਪਾਂ ਕਹਿ ਸਕਦੇ ਆ ਇੰਨਾ ਸਖਤੀ ਵਾਲਾ ਜਾਂ ਇੰਨਾ ਸਟਰੋਂਗ
ਇਹ ਪਹਿਲੀ ਵਾਰੀ ਆਇਆ ਸੈਂਟਰਲ ਕੈਲੀਫੋਰਨੀਆ ਦੇ ਵਿੱਚ, ਸੈਂਟਰਲ ਵੈਲੀ ਦੇ ਵਿੱਚ। ਐਰੀਜ਼ੋਨਾ ਦੇ ਵਿੱਚ ਇਦਾਂ ਦੇ ਜਿਹੜੇ ਸਟਾਰਮ ਆ ਉਹ ਆਉਂਦੇ ਰਹਿੰਦੇ ਹੈਗੇ ਆ। ਕੁਝ ਟਿਪਸ ਜ਼ਰੂਰ ਹੈਗੀਆਂ, ਜੇ ਕਿਤੇ ਆਪਾਂ ਜਾਂਦੇ ਹੋਈਏ ਕਾਰ ਦੇ ਵਿੱਚ, ਟਰੱਕ ਦੇ ਵਿੱਚ ਤੇ ਡਸਟ ਸਟਾਰਮ ਆ ਜਾਂਦਾ ਆ, ਤੇ ਯੂਜ਼ਲੀ ਕਹਿੰਦੇ ਭਈ ਕੋਸ਼ਿਸ਼ ਕਰੋ ਆਪਣੀ ਜਿਹੜੀ ਵਹੀਕਲ ਆ ਉਹ ਜਿਹੜਾ ਪੇਵਮੈਂਟ ਹੁੰਦਾ ਉਹ ਤੋਂ ਵੀ ਬਹੁਤ ਦੂਰ ਮੂਵ ਕਰ ਲਓ, ਤੇ ਸਟਾਪ ਕਰ ਦਿਓ, ਤੇ ਲਾਈਟਸ ਆ ਜਿਹੜੀਆਂ ਆ ਟਰਨ ਆਫ ਲਾਈਟਸ, ਤੇ ਐਮਰਜੈਂਸੀ ਬ੍ਰੇਕ ਲਾ ਕੇ ਰੱਖੋ। ਸੋ ਡਸਟ ਸਟਾਰਮ ਵਾਲੇ ਏਰੀਏ ਦੇ ਵਿੱਚ ਐਂਟਰ ਨਾ ਕਰੋ, ਤਾਂ ਉਸ ਤੋਂ ਬਚੋ। ਜੇ ਤੁਹਾਨੂੰ ਪੁੱਲ ਆਫ ਕਰਨਾ ਵੀ, ਇਫ ਯੂ ਕੈਨ ਨਾਟ ਪੁੱਲ ਆਫ ਦਾ ਰੋਡ, ਤੇ ਇੱਕ ਸਪੀਡ ਸੁਇਟੇਬਿਲਿਟੀ ਜਿਹੜੀ ਵਿਜ਼ਿਬਿਲਿਟੀ ਹੁੰਦੀ ਆ ਉਦਾਂ ਚੱਲੋ ਵੀ ਬਹੁਤ ਹੀ ਘੱਟ ਸਪੀਡ ਦੇ ਉੱਤੇ ਤੁਹਾਨੂੰ ਜਿਹੜਾ ਜਾਣਾ ਚਾਹੀਦਾ ਹੈਗਾ ਆ। ਪੇਂਟਡ ਸੈਂਟਰਲ ਲਾਈਨ ਟੂ ਹੈਲਪ ਗਾਈਡ ਯੂ ਲੁੱਕ। ਸੋ ਤੇ ਨੈਵਰ ਸਟਾਪ ਔਨ ਦਾ ਟਰੈਵਲਡ ਪੋਰਸ਼ਨ ਆਫ ਦਾ ਰੋਡਵੇ। ਸੋ ਮਤਲਬ ਇਹੀ ਆ ਵੀ ਵੱਧ ਤੋਂ ਵੱਧ ਬਚੋ। ਜੇ ਕਿਤੇ ਤੁਹਾਨੂੰ ਲੱਗਦਾ ਵੀ ਏਡਾ ਵੱਡਾ ਸਟਾਰਮ ਜਾਂ ਛੋਟਾ ਮੋਟਾ ਟਰਨੈਡੋ ਜਾਂ ਬਾਂਬਰੋਲਾ ਜਿੱਦਾਂ ਆਪਾਂ ਕਹਿ ਦਿੰਦੇ ਆ ਉਹ ਆਉਂਦਾ ਹੈਗਾ, ਤੇ ਸਾਈਡ ਦੇ ਆਪਣੀ ਕਾਰ ਜਾਂ ਟਰੱਕ ਕੱਢੋ, ਜਿੰਨਾ ਵੀ ਦੂਰ ਜਾ ਸਕਦੇ ਹੈਗੇ ਆ ਹਾਈਵੇ ਤੋਂ, ਉਨਾ ਹੀ ਜਿਹੜਾ ਆ ਬੈਟਰ ਹੈਗਾ। ਜੀ ਕਿਉਂਕਿ ਤੁਹਾਡੇ ਵਾਂਗ ਹੋਰ ਵੀ ਬਹੁਤ ਸਾਰੇ ਲੋਕ ਕੋਸ਼ਿਸ਼ ਕਰੂਗੇ ਆਪਾਂ ਸਾਈਡ ਨੂੰ ਕੱਢ ਲਈਏ, ਤੇ ਜੇ ਵਿਜ਼ਿਬਿਲਿਟੀ ਜ਼ੀਰੋ ਜਾਂ ਬਹੁਤ ਘੱਟ ਹੈਗੀ ਆ, ਤੁਸੀਂ ਆਲਰੇਡੀ ਕਾਰ ਜਾਂ ਟਰੱਕ ਪਾਰ ਕੀਤਾ, ਉਹ ਤੁਹਾਡੇ ਵਿੱਚ ਵੱਜ ਸਕਦਾ ਹੈਗਾ। ਜੀ, ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਰਹਿ ਗਈਆਂ, ਉਸ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਜੈ ਸ਼ੰਕਰ ਦਾ, ਇੰਡੀਆ ਦੇ ਜੈ ਸ਼ੰਕਰ ਦਾ ਟਰੰਪ ਨੂੰ ਲੈ ਕੇ ਕੀ ਬਿਆਨ ਆਇਆ ਆ, ਕੀ ਉਸ ਦੇ ਵਿੱਚ ਕਿਹਾ ਉਹਨਾਂ ਨੇ, ਕਹਿਣ ਦੀ ਜਿਹੜੀ ਉਹ ਕੀ ਗੱਲ ਸੀ, ਤੇ ਕੀ ਆਪਾਂ ਨੂੰ ਜਿਹੜਾ ਉਸ ਚੀਜ਼ ਤੋਂ ਸੁਣਨਾ ਚਾਹੀਦਾ, ਕੀ ਜਿਹੜਾ ਉਸ ਦੇ ਵਿੱਚ ਪਤਾ ਲੱਗਣਾ ਆ ਵੀ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਸਿੱਖਾਂ ਦੇ ਲਈ ਬੜੀ ਅਹਿਮ ਜਿਹੜੀ ਨਾਲ ਦੇ ਨਾਲ ਇਹ ਖਬਰ ਆ, ਸੋ ਜ਼ਰੂਰ ਜੁੜੇ ਰਹੋ। ਇਦਾਂ ਹੀ ਕਰਦੇ ਹਾਂ ਉਸ ਦੇ ਉੱਤੇ ਚਰਚਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਆ ਬੜੀ ਅਹਿਮ ਆ, ਖਾਸ ਕਰਕੇ ਸਿੱਖਾਂ ਨੂੰ ਵੀ ਜਿਹੜਾ ਇੱਥੇ ਲੈ ਕੇ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇਸ ਟਾਈਮ ਚੱਲ ਰਿਹਾ, ਸਿੱਖ ਜੈਨੋਸਾਈਡ ਦਾ ਜਿਹੜਾ ਬਿੱਲ ਆ ਉਹ ਸਦਨ ਦੇ ਵਿੱਚ ਆ। ਉਸ ਦਰਮਿਆਨ ਜਿਹੜਾ ਇੰਡੀਆ ਦਾ ਐਕਸਟਰਨਲ ਅਫੇਅਰ ਮਿਨਿਸਟਰ ਆ ਜੈ ਸ਼ੰਕਰ, ਉਸ ਦਾ ਬਿਆਨ ਆਉਂਦਾ ਆ। ਉੱਥੇ ਇੱਕ ਸਕਾਲਰਸ਼ਿਪ ਦੇ ਪ੍ਰੋਗਰਾਮ ਦੇ ਵਿੱਚ ਉਹ ਬੋਲ ਰਿਹਾ ਸੀ ਇੰਡੀਆ ਦੇ ਵਿੱਚ ਹੀ। ਜਦ ਉਸ ਨੂੰ ਪੁੱਛਿਆ ਗਿਆ ਵੀ ਟਰੰਪ ਨੂੰ ਲੈ ਕੇ ਤੁਸੀਂ ਕਿੱਦਾਂ ਜਿਹੜਾ ਉਹ ਸੋਚ ਰਹੇ, ਕਹਿੰਦੇ ਵੀ ਬਹੁਤ ਸਾਰੇ ਮੁਲਕ ਨਰਵਸ ਨੇ, ਚਿੰਤਤ ਨੇ ਵੀ ਟਰੰਪ ਜਿਹੜਾ ਉਹ ਸੱਤਾ ਦੇ ਵਿੱਚ ਆ ਗਿਆ, ਪਰ ਇੰਡੀਆ ਉਹਨਾਂ ਮੁਲਕਾਂ ਦੇ ਵਿੱਚੋਂ ਨਹੀਂ ਆ। ਕਹਿੰਦੇ ਵੀ ਸਾਡੀ ਜਿਹੜੀ ਰਿਲੇਸ਼ਨਸ਼ਿਪ ਆ ਟਰੰਪ ਹੁਣਾਂ ਦੇ ਨਾਲ ਜਾਂ ਅਮਰੀਕਾ ਦੇ ਨਾਲ ਬਹੁਤ ਜ਼ਿਆਦਾ ਮਜ਼ਬੂਤ ਜਿਹੜੀ ਉਹ ਹੈਗੀ ਆ। ਤੇ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਕੀ ਜਿਹੜੀ ਇੱਕ ਗਲੋਬਲ ਪਾਵਰ ਡਾਇਨਾਮਿਕ ਆ ਉਹ ਵੈਸਟ ਦੀ ਥਾਂ ਤੇ ਈਸਟ ਵੱਲ ਨੂੰ ਆ ਰਿਹਾ। ਓਬਵੀਅਸਲੀ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਭਾਈ ਸਾਡੇ ਵੱਲ ਜਿਹੜਾ ਉਹ ਆ ਰਿਹਾ ਆ। ਪਰ ਇਸ ਦੇ ਵਿੱਚ ਜਿਹੜੀ ਗੁੱਝੀ ਚੀਜ਼ ਹਰਜੋਤ ਸਿੰਘ ਜੀ ਸਮਝਣ ਵਾਲੀ ਇਹ ਆ, ਕਹਿੰਦੇ ਵੀ ਪ੍ਰਾਈਮ ਮਿਨਿਸਟਰ ਪਹਿਲੀਆਂ 3 ਕਾਲਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਟਰੰਪ ਨੂੰ ਵਧਾਈ ਦੇਣ ਦੇ ਲਈ ਕਾਲ ਕੀਤੀ, ਜਿਹੜੀਆਂ 3 ਕਾਲਾਂ ਟਰੰਪ ਨੇ ਜਿਹੜੀਆਂ ਉਹ ਲਈਆਂ ਆ। ਸੋ ਕਹਿੰਦੇ ਵੀ ਓਬਾਮਾ ਵੇਲੇ ਵੀ ਮੋਦੀ ਜਾਂਦਾ ਰਿਹਾ, ਤੇ ਟਰੰਪ ਵੇਲੇ ਵੀ, ਬਾਈਡਨ ਵੇਲੇ ਵੀ, ਤੇ ਹੁਣ ਜਦੋਂ ਟਰੰਪ ਆਊਗਾ ਤਾਂ ਫਿਰ ਉਸੇ ਤਰੀਕੇ ਦੇ ਨਾਲ ਜਿਹੜਾ ਸਾਡੇ ਸੰਬੰਧ ਆ ਉਹ ਮਜ਼ਬੂਤ ਰਹਿਣਗੇ। ਆਪਾਂ ਦੱਸਿਆ ਸੀ ਸ਼ੁਰੂਆਤ ਦੇ ਪ੍ਰੋਗਰਾਮ ਦੇ ਵਿੱਚ ਵੀ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਜਾ ਰਹੀਆਂ ਆ। ਡਿਪਾਰਟਮੈਂਟ ਆਫ ਜਸਟਿਸ ਹੀ ਉਹੀ ਮਹਿਕਮਾ ਆ ਜਿਸ ਨੇ ਨਿਖਿਲ ਗੁਪਤਾ ਤੇ ਜਿਹੜਾ ਯਾਦਵ ਆ ਉਸ ਦੇ ਉਲਟ ਕੇਸ ਨੂੰ ਅੱਗੇ ਜਿਹੜਾ ਉਹ ਵਧਾਉਣਾ ਹੈਗਾ ਆ। ਸਿੱਖਾਂ ਨੂੰ ਇੱਥੇ ਬਹੁਤ ਹੀ ਧਿਆਨ ਦੇ ਨਾਲ, ਜਿਹੜੇ ਕੀ ਖਾਸ ਕਰਕੇ ਜਿਹੜੇ ਦੋਨਾਂ ਹੀ ਪਾਰਟੀਆਂ ਦੇ ਨਾਲ ਆ ਤੇ ਜਿਹੜੇ ਰਿਪਬਲਿਕਨ ਪਾਰਟੀ ਦੇ ਨਾਲ ਜਿਹੜੀ ਨੇੜਤਾ ਜਿਹੜੀ ਉਹ ਰੱਖਦੇ ਆ, ਉਹਨਾਂ ਦੇ ਦੁਆਰਾ ਰਿਪਬਲਿਕਨ ਪਾਰਟੀ ਦੇ ਕੰਨਾਂ ਦੇ ਵਿੱਚ ਇਹ ਮੇਕ ਸ਼ੋਰ ਗੱਲ ਕਰਦੇ ਰਹਿਣਾ ਚਾਹੀਦਾ ਆ ਵੀ ਭਾਈ ਉਹਨਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਅਸੈਸੀਨੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਟਰੰਪ ਹੁਣੀ ਚਾਹਣਗੇ ਤਾਂ ਨਹੀਂ ਵੀ ਅਮਰੀਕਨ ਸਿਟੀਜ਼ਨ ਨੂੰ ਇਸ ਤਰੀਕੇ ਦੇ ਨਾਲ ਕੋਈ ਬਾਹਰਲਾ ਮੁਲਕ ਆ ਕੇ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਕਰੇ ਤੇ ਅਸੀਂ ਉੱਤੇ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ। ਸੋ ਇਹ ਮੇਕ ਸ਼ੋਰ ਕਰਨਾ ਆ ਵੀ ਭਾਈ ਇੰਡੀਆ ਦੇ ਨਾਲ ਜਿਸ ਤਰੀਕੇ ਦੇ ਨਾਲ ਜੈ ਸ਼ੰਕਰ ਕਹਿ ਰਿਹਾ ਬੜੀ ਕੌਨਫੀਡੈਂਸ ਦੇ ਨਾਲ ਵੀ ਸਾਨੂੰ ਬਾਕੀ ਮੁਲਕ ਤਾਂ ਡਰਦੇ ਹੋਣਗੇ ਪਰ ਅਸੀਂ ਬਿਲਕੁਲ ਨਹੀਂ ਡਰ ਰਹੇ, ਸਾਡੀ ਜਿਹੜਾ ਬੜਾ ਮਜ਼ਬੂਤ ਟਰੰਪ ਦੇ ਨਾਲ ਰਿਲੇਸ਼ਨਸ਼ਿਪ ਹੈਗਾ ਆ। ਸੋ ਇਹ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਸਿੱਖਾਂ ਨੂੰ ਵਾਚਣਾ ਪੈਣਾ ਆ, ਦੇਖਣਾ ਪੈਣਾ ਆ ਵੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਇੱਕ ਪਾਸੇ ਅਮਰੀਕਨ ਸਿਟੀਜ਼ਨ ਨੂੰ ਮਰਾਉਣ ਵਾਲੀ ਜਿਹੜੀ ਆ ਉਹ ਗੱਲ ਆ, ਦੂਜੇ ਪਾਸੇ ਇੰਡੀਆ ਨੂੰ ਇੱਕ ਬਹੁਤ ਵੱਡੇ ਬਾਜ਼ਾਰ ਦੇ ਤੌਰ ਦੇ ਉੱਤੇ ਵੀ ਅਮਰੀਕਾ ਜਿਹੜਾ ਉਹ ਦੇਖਦਾ ਆ। ਨਾਲ ਦੇ ਨਾਲ ਇੰਡੀਆ ਦੀ ਜਿਹੜੀ ਵਰਤੋਂ ਆ ਉਹ ਚਾਈਨਾ ਨੂੰ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਕਮਜ਼ੋਰ ਕਰਨ ਦੇ ਲਈ ਵੀ ਉਹ ਜਿਹੜਾ ਵਰਤ ਰਹੇ ਆ। ਸੋ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਮਾਮਲਾ ਨੂੰ ਦੇਖਣਾ ਆ, ਇਹ ਸਾਰੇ ਸਿੱਖਾਂ ਨੂੰ ਬਹੁਤ ਜ਼ਿਆਦਾ ਸੁਹਿਰਦਤਾ ਦੇ ਨਾਲ ਸੋਚ ਕੇ ਠੋਸ ਕਦਮ ਚੱਕਣੇ ਪੈਣੇ ਆ ਵੀ ਨਿਖਿਲ ਗੁਪਤਾ ਯਾਦਵ ਦੇ ਮਾਮਲੇ ਦੇ ਵਿੱਚ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੇ ਵਿੱਚ, ਸਿੱਖ ਜੈਨੋਸਾਈਡ ਬਿੱਲ ਦੇ ਵਿੱਚ ਵੀ ਤੁਹਾਡਾ ਜਿਹੜਾ ਪੱਖ ਆ ਉਹ ਅਮਰੀਕਾ ਨਾਲ ਜਿਹੜਾ ਉਸ ਦੇ ਵਿੱਚ ਪੂਰਦਾ ਰਵੇ ਤੇ ਨਾਲ ਉਹ ਸਾਥ ਜ਼ਰੂਰ ਦੇਵੇ। ਅਗਲੀ ਖਬਰ ਵੱਲ ਚੱਲੀਏ ਤੇ ਅਮਰੀਕਨਸ ਨੇ ਕਹਿੰਦੇ ਵੀ ਪੈਂਡੇਮਿਕ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੀ ਸ਼ਰਾਬ ਪੀਣੀ ਸ਼ੁਰੂ ਕੀਤੀ ਹੈਗੀ ਆ, ਜੋ ਕਿ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਆ। ਐਨਲਸ ਆਫ ਇੰਟਰਨਲ ਮੈਡੀਸਿਨ ਨੇ ਪਬਲਿਸ਼ ਕੀਤੀ ਆ ਸਟੱਡੀ ਮੰਡੇ ਨੂੰ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 2018 ਤੋਂ ਲੈ ਕੇ 2020 ਤੇ 2022 ਤਾਈਂ ਜੋ ਲੋਕ ਆ ਉਹਨਾਂ ਨੇ 20,000 ਲੋਕਾਂ ਦਾ ਸਰਵੇ ਕੀਤਾ 18 ਸਾਲਾਂ ਤੋਂ ਜੋ ਓਲਡ ਆ, ਉਹਨਾਂ ਦੇ ਵਿੱਚ ਸ਼ਰਾਬ ਪੀਣ ਦੀ ਜਿਹੜੀ ਆਦਤ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਤੇਜ਼ੀ ਦੇ ਨਾਲ ਵਧੀ ਹੈਗੀ ਆ। ਕਹਿੰਦੇ ਵੀ ਇਸ ਮੈਗਜ਼ੀਨ ਦੇ ਦੌਰਾਨ ਮੈਡੀਕਲ ਕਰਸਪੋਂਡੈਂਟ ਡਾਕਟਰ ਜੌਨ ਲਾਪੂਕਾ ਉਹ ਕਹਿੰਦੇ ਵੀ ਲੋਕ ਐਂਗਜ਼ਾਇਟੀ ਨੂੰ, ਡਿਪਰੈਸ਼ਨ ਨੂੰ ਕਹਿੰਦੇ ਵੀ ਅਸੀਂ ਰਿਲੀਵ ਕਰਨ ਲਈ ਸ਼ਰਾਬ ਪੀਂਦੇ ਆ, ਪਰ ਇਹ ਟੋਟਲੀ ਮਿਸਗਾਈਡਡ ਹੈਗੀ ਆ। ਜਦੋਂ ਕਹਿੰਦੇ ਵੀ ਅਸੀਂ ਇੰਨੀ ਜ਼ਿਆਦਾ ਜਿਹੜੀ ਸ਼ਰਾਬ ਪੀਣ ਲੱਗ ਪੈਂਦੇ ਫਿਰ ਸਾਡਾ ਜਿਹੜਾ ਲਿਵਰ ਆ ਉਹ ਡੈਮੇਜ ਹੋ ਜਾਂਦਾ, ਹਾਰਟ ਨੂੰ, ਪੈਂਕਰੀਅਸ, ਬ੍ਰੇਨ, ਸਾਰੇ ਪਾਸੇ ਜੋ ਆ ਇਹ ਜੋ ਅਫੈਕਟ ਕਰਦਾ ਹੈਗਾ। ਇਹ ਜਿਹੜੀ ਫਾਈਂਡਿੰਗ ਆ ਇੱਕ ਤਰ੍ਹਾਂ ਨਾਲ ਕਹਿੰਦੇ ਅਲਾਰਮਿੰਗ ਪਬਲਿਕ ਹੈਲਥ ਇਸ਼ੂਜ਼ ਹੈਗਾ।
ਸੋ ਅਲਕੋਹਲ ਦੇ ਸੰਬੰਧ ਦੇ ਵਿੱਚ ਡਾਕਟਰ ਦਿਵਿਆ ਅਯਾਲਾ ਥਾਮਸ ਜੈਫਰਸਨ ਯੂਨੀਵਰਸਿਟੀ ਹਸਪੀਟਲ ਤੋਂ ਹੈਗੇ ਆ। ਉਹ ਕਹਿੰਦੇ ਵੀ ਹਰ ਰੋਜ਼ ਨਵੇਂ ਪੇਸ਼ੈਂਟਸ ਸਾਡੇ ਹਸਪਤਾਲ 'ਚ ਆਉਂਦੇ ਆ ਜਿਨ੍ਹਾਂ ਦੇ ਕੋਲ ਸਵੀਅਰ ਲਿਵਰ ਡਿਸੀਜ਼ ਆ, ਲਿਵਰ ਦੀ ਬਹੁਤ ਜ਼ਿਆਦਾ ਜਿਹੜੀ ਬਿਮਾਰੀ ਆ। ਤੇ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਸ਼ਰਾਬ ਤੋਂ ਬਿਨਾਂ ਜੇ ਸਾਨੂੰ ਐਂਗਜ਼ਾਇਟੀ ਆ ਜਾਂ ਹੋਰ ਇਸ਼ੂਜ਼ ਆ, ਉਹਨਾਂ ਦੀ ਜਿਹੜੀ ਹੈਲਪ ਆ ਉਹ ਆਪਾਂ ਹਸਪੀਟਲ ਤੋਂ, ਡਾਕਟਰਸ ਤੋਂ ਕਿਸ ਤਰ੍ਹਾਂ ਲੈ ਸਕਦੇ ਹੈਗੇ ਆ। ਇਹਦੇ ਵਿੱਚ ਇਕੱਲੇ ਬੰਦੇ ਨਹੀਂ ਕਹਿੰਦੇ, ਬੀਬੀਆਂ ਵੀ ਹੈਗੀਆਂ, ਲੇਡੀਜ਼ ਵੀ ਹੈਗੀਆਂ। ਜਿਹੜੀ ਇਹ ਸਟੱਡੀ ਉਹਨਾਂ ਨੇ ਕੀਤੀ ਆ ਉਹਦੇ ਮੁਤਾਬਕ ਹੈਵੀ ਡਰਿੰਕਿੰਗ ਜਿਹੜੇ ਲੋਕ ਆ, ਜਿਹੜੇ 4 ਤੋਂ ਵੱਧ ਡਰਿੰਕਸ ਹਰ ਰੋਜ਼ ਲੈਂਦੇ ਆ ਲੇਡੀਜ਼, ਉਹਨਾਂ ਨੂੰ ਹੈਵੀ ਡਰਿੰਕਿੰਗ ਗਿਣਿਆ ਜਾਂਦਾ। ਜਿਹੜੇ 8 ਤੋਂ ਵੱਧ ਕਹਿੰਦੇ ਵੀ ਵੀਕ ਦੇ ਵਿੱਚ ਲੈਂਦੇ ਹੈਗੇ ਆ, ਉਹਨਾਂ ਨੂੰ ਹੈਵੀ ਡਰਿੰਕਿੰਗ ਮੈਨ ਜਿਹੜੇ ਆ ਬੰਦਿਆਂ ਦੇ ਵਿੱਚ ਗਿਣਿਆ ਜਾਂਦਾ ਹੈਗਾ ਆ। ਸੋ 14 ਗ੍ਰਾਮ ਆਫ ਪਿਓਰ ਅਲਕੋਹਲ ਕਹਿੰਦੇ ਵੀ 12 ਆਉਂਸ ਆਫ ਬੀਅਰ, 5 ਆਉਂਸ ਆਫ ਵਾਈਨ ਤੇ 1.5 ਆਉਂਸ ਆਫ ਡਿਸਟਿਲਡ ਸਪਿਰਿਟਸ ਇਹ ਕਾਊਂਟ ਕੀਤਾ ਗਿਆ ਆ। ਸੋ ਇਹ ਜਿਹੜੀ ਸਟੱਡੀ ਆਈ ਆ ਬੜੀ ਖਤਰਨਾਕ ਸਟੱਡੀ ਆਈ ਆ, ਕਿਉਂਕਿ ਲੋਨਲੀਨੈਸ ਤੇ ਐਂਗਜ਼ਾਇਟੀ ਤੇ ਘਰਾਂ ਦੇ ਵਿੱਚ ਲੋਕ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਜਿਹੜਾ ਧਿਆਨ ਆ ਇੱਧਰ ਨੂੰ ਜ਼ਿਆਦਾ ਜਾਂਦਾ ਹੈ ਜੀ। ਜਾਂਦੇ ਜਾਂਦੇ ਇੱਕ ਅਖੀਰਲੀ ਖਬਰ ਤੇ ਫਿਰ ਸਮਾਪਤੀ। ਚਾਈਨਾ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ। ਉੱਥੇ ਹਿੱਟ ਐਂਡ ਰਨ ਦੇ ਕਰਕੇ ਇੱਕ ਜਾਣੇ ਨੇ ਇੱਕ ਸਪੋਰਟਸ ਸੈਂਟਰ ਦੇ ਵਿੱਚ ਆਈ ਜਿਹੜੀ ਭੀੜ ਉਹਦੇ ਉੱਤੇ ਗੱਡੀ ਚਾੜਤੀ। 35 ਜਾਣਿਆਂ ਦੀ ਕਹਿੰਦੇ ਵੀ ਮੌਤ ਹੋ ਚੁੱਕੀ ਆ। ਚਾਈਨੀਜ਼ ਸਿਟੀ ਜਿਹੜੀ ਜ਼ੂਹਾਈ, ਉੱਥੇ ਇਹ ਘਟਨਾ ਵਾਪਰੀ ਆ। ਮਕਾਓ ਹਾਂਗਕਾਂਗ ਦੇ ਲਾਗੇ ਇਹ ਜਿਹੜਾ ਸ਼ਹਿਰ ਪੈਂਦਾ ਆ ਤੇ 40 ਤੋਂ ਵੱਧ ਲੋਕ ਇਸ ਟਾਈਮ ਫੱਟੜ ਨੇ ਤੇ ਜ਼ੇਰੇ ਇਲਾਜ ਨੇ, ਹਸਪਤਾਲ ਦੇ ਵਿੱਚ ਦਾਖਲ ਨੇ। 62 ਸਾਲਾਂ ਦਾ ਬੰਦਾ ਜੋ ਗੱਡੀ ਦਾ ਡਰਾਈਵਰ ਸੀ, ਜਿਸ ਦਾ ਲਾਸਟ ਨੇਮ ਉਹਨਾਂ ਨੇ ਫੈਨ ਦੱਸਿਆ ਆ, ਕਹਿੰਦੇ ਵੀ ਡਿਵੋਰਸ ਸੈਟਲਮੈਂਟ ਤੋਂ ਨਾਖੁਸ਼ ਸੀ, ਜਿਸ ਤੋਂ ਬਾਅਦ ਦੇ ਵਿੱਚ ਉਸਨੇ ਇਸ ਭੀੜ ਦੇ ਉੱਤੇ ਗੱਡੀ ਜਿਹੜੀ ਉਹ ਝਾੜ ਦਿੱਤੀ। ਕਹਿੰਦੇ ਵੀ ਐਕਸਰਸਾਈਜ਼ ਕਰ ਰਹੇ ਸੀਗੇ ਲੋਕ ਆਊਟਡੋਰ ਸਪੋਰਟਸ ਸੈਂਟਰ ਦੇ ਵਿੱਚ। ਇਹ ਮੰਡੇ ਈਵਨਿੰਗ ਦੀ ਜਿਹੜੀ ਉਹ ਗੱਲ ਆ ਤੇ ਹੁਣ ਤੱਕ ਇਹ ਸਦਰਨ ਚਾਈਨਾ ਦੇ ਵਿੱਚ ਇਸ ਸ਼ਹਿਰ 'ਚ 35 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ। ਆਪ ਵੀ ਇਹ ਬੁਰੀ ਤਰ੍ਹਾਂ ਫੱਟੜ ਆ ਤੇ ਇਸ ਟਾਈਮ ਕਹਿੰਦੇ ਵੀ ਐਮਰਜੈਂਸੀ ਟ੍ਰੀਟਮੈਂਟ ਉਸਦੀ ਕੀਤੀ ਜਾ ਰਹੀ ਆ। ਇੰਟੈਰੋਗੇਸ਼ਨ ਜਿਹੜੀ ਉਸਦੀ ਅਜੇ ਨਹੀਂ ਜਿਹੜੀ ਉਹ ਹੋ ਸਕਦੀ ਹੈਗੀ। ਸੋ ਇਹ ਹਿੱਟ ਐਂਡ ਰਨ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਇਆ ਆ ਜਦ ਚਾਈਨਾ ਦੇ ਵਿੱਚ ਉੱਥੇ ਦਾ ਇੱਕ ਬਹੁਤ ਵੱਡਾ ਸਿਵਲ ਤੇ ਮਿਲਟਰੀ ਏਅਰ ਸ਼ੋ ਹੋਣ ਜਾ ਰਿਹਾ ਹੈਗਾ ਆ। ਸੋ ਆਨਲਾਈਨ ਵੀਡੀਓਜ਼ ਜਿਹੜੀਆਂ ਇਸ ਦੀਆਂ ਜਿਹੜੀਆਂ ਉਹ ਦੇਖੀਆਂ ਗਈਆਂ, ਜਿਸ ਦੇ ਵਿੱਚ ਕਹਿੰਦੇ ਵੀ ਲੋਕ ਉੱਥੇ ਰਨਿੰਗ ਕਰ ਰਹੇ ਸੀਗੇ ਟਰੈਕ ਦੇ ਉੱਤੇ ਨਾਲ ਦੀਆਂ ਜਿਹੜੀਆਂ ਗਰਾਊਂਡ ਦੇ ਵਿੱਚ, ਜਦ ਇਸ 65 ਸਾਲਾ ਡਰਾਈਵਰ ਨੇ ਲੋਕਾਂ ਦੇ ਉੱਤੇ ਜਿਹੜੀ ਗੱਡੀ ਚਾੜਨੀ ਸ਼ੁਰੂ ਕਰ ਦਿੱਤੀ ਤੇ 35 ਜਾਣਿਆਂ ਨੂੰ ਮਾਰ ਦਿੱਤਾ। ਇੱਥੇ ਜਿਹੜੇ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।